ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪੰਜਾਬੀ ਖਬਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸੇਗਾ ਜੀ। ਮਿੰਟੂ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਬੁੱਧਵਾਰ 1 ਨਵੰਬਰ 2023, 16 ਕੱਤਾ ਨਾਨਕਸ਼ਾਹੀ ਸੰਮਤ 555। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜੀਕੇ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ GN ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੀਲਾ ਦੀ, ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਅਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮੈਂ ਪੰਜਾਬ ਬੋਲਦਾ ਹਾਂ ਡਿਬੇਟ ਤੋਂ। ਕਹਿੰਦੇ ਮੁੱਖ ਮੰਤਰੀ ਸਾਹਿਬ ਇਕੱਲੇ ਸੀਗੇ ਜੀ, ਕੋਈ ਵੀ ਵਿਰੋਧੀ ਧਿਰ ਨਹੀਂ ਪਹੁੰਚੀ। ਹਾਂਜੀ, ਉਹੀ ਬਸ ਸੁਣੀਆਂ ਉਧਰ ਗਲੀਆਂ ਦੇ ਵਿੱਚ ਮਿਰਜ਼ਾ ਯਾਰ ਫਰੇ ਜੀ ਗਲੀਆਂ ਸੁਣੀਆਂ ਸੀਗੀਆਂ। ਮਾਨ ਸਾਹਿਬ ਕੋਲ ਮੈਦਾਨ ਖੁੱਲਾ ਸੀਗਾ, ਮਾਨ ਸਾਹਿਬ ਫਿਰ ਚੌਕੇ ਛੱਕੇ ਆਪ ਹੀ ਮਾਰਦੇ ਰਹੇ ਆ। ਕੱਲ ਆ ਕਿ ਦੇਖੋ, ਇਸ ਬਹਿਸ ਦੇ ਵਿੱਚ ਜਿਹੜੀਆਂ ਧਿਰਾਂ ਨੇ ਸ਼ਾਮਲ ਹੋਣਾ ਸੀਗਾ ਉਹ ਤੇ ਜਵਾਬ ਦੇ ਗਈਆਂ। ਉਹਨਾਂ ਦੇ ਕੋਲ ਸ਼ਾਇਦ ਜਾਂ ਤਾਂ ਕਹਿ ਲਓ ਕਿ ਬਹੁਤਾ ਕੁਝ ਬੋਲਣ ਨੂੰ ਨਹੀਂ ਸੀ, ਜਾਂ ਉਹਨਾਂ ਦੀ ਆਪਣੀ ਕੋਈ ਰਣਨੀਤੀ ਸੀ, ਉਹਨਾਂ ਦੇ ਆਪਣੇ ਫੈਸਲੇ ਸੀਗੇ। ਪਰ ਅੱਜ ਜੇ ਤੁਸੀਂ ਦੇਖੋਗੇ ਜਿਹੜੀ ਇਹ ਡਿਬੇਟ ਸੀ ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਨ ਮੈਨ ਡਿਬੇਟ ਦੇ ਵਿੱਚ ਤਬਦੀਲ ਹੋ ਗਈ। ਪਰ ਉਸ ਤੋਂ ਪਹਿਲਾਂ ਲੱਖਾ ਸਿਧਾਣਾ ਨੂੰ ਉਹਦੇ ਘਰ 'ਚ ਨਜ਼ਰਬੰਦ ਤੇ ਇਸ ਤੋਂ ਇਲਾਵਾ ਕਿੰਨੇ ਹੀ ਜਥੇਬੰਦੀਆਂ ਦੇ ਆਗੂ, ਕਿਸੇ ਨੂੰ ਥਾਣੇ 'ਚ ਡਿਟੇਨ ਕੀਤਾ, ਕਿਸੇ ਨੂੰ ਰਸਤੇ 'ਚ ਕੀਤਾ। ਮਤਲਬ ਕਿ ਓਪਨ ਡਿਬੇਟ ਦੇ ਨਾਮ ਤੇ ਖੁੱਲੇ ਰੂਪ ਦੇ ਵਿੱਚ ਬਹੁਤ ਸਾਰੀਆਂ ਆਵਾਜ਼ਾਂ ਨੂੰ ਬੰਦ ਕੀਤਾ ਗਿਆ। ਦੂਜੀ ਚੀਜ਼ ਕਿ ਮਤਲਬ ਕਿ ਜਿਹੜਾ ਆਡੀਟੋਰੀਅਮ ਸੀਗਾ ਉੱਥੇ ਤੇ ਬੈਠੇ ਸਨ, ਲਾ ਲਓ ਕਿ ਬਹੁਤੇ ਤਾੜੀ ਮਾਰੀ ਸੀਗੇ, ਵੈਸੇ 1000 ਦੇ ਕਰੀਬ ਸੀਗੇ। ਤੇ ਬਾਹਰਲੇ ਪਾਸੇ ਇਹ ਤੋਂ ਕਈ ਗੁਣਾ ਜ਼ਿਆਦਾ ਪੁਲਿਸ ਸੀਗੀ। ਲੁਧਿਆਣਾ ਜ਼ਿਲ੍ਹਾ ਆ ਉਹ ਸਾਰਾ ਹੀ, ਜੇ ਤੁਸੀਂ ਦੇਖੋਗੇ ਖਾਸ ਤੌਰ ਤੇ ਸ਼ਹਿਰ ਜਿਹੜਾ ਆ ਉਹ ਪੂਰਾ ਮਤਲਬ ਕਿ ਜਿੱਦਾਂ ਕਹਿ ਲਓ ਪੁਲਿਸ ਦੇ ਘੇਰੇ 'ਚ ਆਇਆ ਗਿਆ ਸੀਗਾ। ਕੁਝ ਜਿਹੜੇ ਰਾਹਗੀਰ ਸੀ, ਇੱਥੋਂ ਤੱਕ ਕਿ ਸਰਕਾਰੀ ਮੁਲਾਜ਼ਮ ਨੇ ਵੀ ਇੱਕ ਨੇ ਦੱਸਿਆ ਕਿ ਮੈਂ ਆਪਣਾ ਆਇਡੈਂਟੀਟੀ ਕਾਰਡ ਦਿਖਾਉਂਦਾ ਰਿਹਾ ਪਰ ਮੈਨੂੰ ਤਦ ਵੀ ਨਹੀਂ ਜਾਣ ਦਿੱਤਾ। ਕੋਈ ਵੀ ਜਨਤਾ ਦਾ ਬੰਦਾ, ਕੋਈ ਵੀ ਖਾਸਮ ਖਾਸ ਹੋਵੇ, ਜਿਹੜੇ ਲੋਕਾਂ ਨੂੰ ਉੱਥੇ ਸੱਦਾ ਸੀ ਬਸ ਉਹੀ ਸੱਦੇ ਵਾਲੇ ਹੀ ਅੰਦਰ ਬੁਲਾਏ ਗਏ ਆ। ਐਰਾ ਗੈਰਾ ਕੋਈ ਵੀ ਉੱਥੇ ਬੰਦਾ ਇਹਨਾਂ ਨੇ ਨੇੜੇ ਨਹੀਂ ਜਾਣ ਦਿੱਤਾ। ਤੋ ਇਹ ਬਾਹਰ ਦੀ ਸੂਰਤ ਹਾਲ ਸੀ, ਅੰਦਰ ਪੰਜਾਬ ਬੋਲ ਰਿਹਾ ਸੀ। ਉਹ ਕੱਲ ਮਕੱਲਾ ਮਾਨ ਸਾਹਿਬ ਦਾ ਹੀ ਕਹਿ ਲਈਏ ਕਿ ਉਸ ਵੇਲੇ ਬੋਲਿਆ ਸੀਗਾ। ਤਾਂ ਇਹਨਾਂ ਨੇ SYL ਤੋਂ ਸ਼ੁਰੂਆਤ ਕੀਤੀ ਆ। ਖਾਸੇ ਮੁੱਦੇ ਜਿਹੜੇ ਆ ਛੋਹੇ ਆ, ਸਕੂਲੀ ਸਿੱਖਿਆ, ਰੁਜ਼ਗਾਰ, ਮਾਈਨਿੰਗ, ਟਰਾਂਸਪੋਰਟ, ਖੇਤੀਬਾੜੀ, ਸੈਰ ਸਪਾਟਾ, ਸ਼ਹਿਰੀ ਹਵਾਬਾਜ਼ੀ, ਖਜ਼ਾਨਾ, ਉਦਯੋਗ, ਖੇਡ, ਜਲ ਸਰੋਤ, ਪਰਸੋਨਲ, ਖੁਰਾਕ ਤੇ ਸਪਲਾਈ, ਡਿਪਾਰਟਮੈਂਟ ਆਫ ਹੋਮ, ਰੱਖਿਆ ਮਾਮਲਾ ਜਿਹੜਾ ਹੁੰਦਾ ਹੈ, ਲੋਕਲ ਗੌਰਮੈਂਟ ਦਾ, ਫਿਰ ਬਿਜਲੀ ਦਾ, ਹੈਲਥ ਦਾ। ਯਾਨੀ 19 ਇਹ ਨੁਕਤੇ ਇਹਨਾਂ ਨੇ ਏਜੰਡੇ ਤੇ ਲਿਆਂਦੇ ਸੀ। ਪਰ ਆਪਣੀ ਜਿਹੜੀ ਇਹਨਾਂ ਦੀ 1 ਘੰਟਾ ਤੇ 35-40 ਮਿੰਟ ਦੀ ਸਪੀਚ ਆ ਉਹਦੇ 'ਚ SYL ਤੇ ਤਾਂ ਠੀਕ ਠਾਕ ਜ਼ਰੂਰ ਬੋਲੇ ਆ। SYL ਤੇ ਪੁਰਾਣੇ ਦਸਤਾਵੇਜ਼ ਇਹਨਾਂ ਨੇ ਜਨਤਕ ਕੀਤੇ ਆ, ਪਰੰਤੂ ਬਾਕੀ ਸਾਰਾ ਕੁਝ ਰੈਪੂਟੇਸ਼ਨ ਹੀ ਸੀਗਾ। ਜਿਵੇਂ ਅੱਗੇ ਬੋਲਦੇ ਆ ਕਿ ਜੀ ਇੰਨਾ ਅਸੀਂ ਮਾਲੀਆ ਜਿਹੜਾ ਉਹ ਵਧਾ ਲਿਆ, ਇੰਨਾ ਅਸੀਂ ਬਿਜਲੀ ਸਬਸਿਡੀ ਦਾ ਦੇ ਦਿੱਤਾ,
ਆਹ ਕਰ ਦਿੱਤਾ ਬਾਕੀ ਪ੍ਰਚਾਰ ਸੀ ਤੇ ਜਿਹੜੇ ਅਖੀਰਲੇ 40 ਮਿੰਟ ਸੀਗੇ ਉਹ ਇਹਨਾਂ ਦੇ ਕਹਿ ਲਓ ਕੁਛ ਕੁ ਥੋੜੇ ਬਹੁਤੇ ਲਤੀਫੇ ਸ਼ੈਰੋ ਸ਼ੇਰੀ ਤੇ ਇਸ ਤੋਂ ਇਲਾਵਾ ਇੱਧਰ ਉਧਰ ਦੀਆਂ ਗੱਲਾਂ ਸੀ। ਯਾਨੀ ਜਿਵੇਂ ਕਈ ਵਾਰ ਫਿਲਮੀ ਭਾਸ਼ਾ 'ਚ ਕਹਿੰਦੇ ਡਰੈਗ ਕਰਨਾ, ਫਿਲਮ ਨੂੰ ਡਰੈਗ ਕਰਨਾ, ਤਾਂ ਇਹ ਭਾਸ਼ਣ ਬਾਕੀ 35-40 ਮਿੰਟ ਦਾ 45 ਮਿੰਟ ਦਾ ਡਰੈਗ ਹੀ ਸੀਗਾ, ਖਿੱਚਿਆ ਗਿਆ ਭਾਸ਼ਣ ਸੀਗਾ। ਤਾਂ ਖੈਰ SYL ਤੇ ਇਹਨਾਂ ਨੇ ਕੁਝ ਡਾਕੂਮੈਂਟ ਜਨਤਕ ਕੀਤੇ, ਅਕਾਲੀਆਂ ਨੇ ਫਿਰ ਕਾਊਂਟਰ ਵੀ ਕੀਤਾ। ਅਕਾਲੀ ਕਹਿੰਦੇ ਕਿ ਝੂਠ ਬੋਲ ਰਹੇ ਆ, ਤੇ ਠੀਕ ਆ, ਜਿਹੜੀਆਂ ਚੀਜ਼ਾਂ ਔਨ ਰਿਕਾਰਡ ਆਈਆਂ ਨੇ ਤਾਂ ਉਸ ਤੋਂ ਬਾਅਦ ਫਿਰ ਬਾਦਲ ਸਾਹਿਬ ਹੀ ਹੈ ਜਿਹੜੇ ਗਏ ਸੀਗੇ ਸੁਪਰੀਮ ਕੋਰਟ 'ਚ, ਜਿਹਦੇ ਕਰਕੇ ਇਹ ਪਾਣੀ ਰੁਕਿਆ। ਕਪੂਰੀ ਦਾ ਹੀ ਮੋਰਚਾ ਸੀਗਾ ਜਿਹਦੇ ਕਰਕੇ ਇਹ ਪਾਣੀ ਰੁਕਿਆ, ਤੇ ਫਿਰ ਉਸ ਤੋਂ ਬਾਅਦ ਇਸੇ ਹੀ ਕਹਿ ਲਓ ਕਿ ਰੰਜਿਸ਼ ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀ ਇੰਦਰਾ ਗਾਂਧੀ। ਇਹ ਅਕਾਲੀ ਹੁਣ ਬਾਅਦ ਦੇ ਵਿੱਚ ਆਪਣੇ ਆਪ ਨੂੰ ਕਹਿ ਲਓ ਡਿਫੈਂਡ ਕਰਦੇ ਨਜ਼ਰ ਆਏ ਨੇ। ਦੂਸਰੇ ਪਾਸੇ ਸੁਨੀਲ ਜਾਖੜ ਦੇ ਬਾਪ ਬਾਰੇ ਕਿਹਾ ਕਿ ਜਦੋਂ ਇੰਦਰਾ ਗਾਂਧੀ ਆਈ ਸੀ ਤਾਂ ਇਹਨਾਂ ਦਾ ਬਾਪ ਵੀ ਜਹਾਜ਼ ਦੇ ਵਿੱਚ ਬਹਿ ਕੇ ਆਇਆ ਸੀ। ਸੁਨੀਲ ਜਾਖੜ ਨੇ ਆਖਿਆ ਮਾਫੀ ਮੰਗ ਲਾ ਮਾਂ, ਨਹੀਂ ਤਾਂ ਫਿਰ ਕੋਰਟ 'ਚ ਮੇਲੇ ਹੋਣਗੇ, ਕਚਹਿਰੀਆਂ 'ਚ ਮੇਲੇ ਲੱਗਦੇ ਜਦੋਂ ਪੈਂਦੀ ਹੈ ਤਰੀਕ ਕਿਤੇ CM ਦੇ। ਤਾਂ ਉਹ ਇਸ ਤਰ੍ਹਾਂ ਪੈ ਗਏ ਨੇ। ਤੇ ਅੱਗੇ ਵੀ ਤੁਸੀਂ ਗੱਲ ਕੀਤੀ ਸੀ ਤੇ ਮੈਂ ਗੱਲ ਕਰ ਦਿੱਤੀ ਇਗਨੋਰ, ਪਰ ਹੁਣ ਨਹੀਂ ਜੇ ਹੋਣੀ, ਹੁਣ ਪਾਤਰੀ ਜਿਹੜੇ ਆ ਉਹ ਕਾਨੂੰਨ ਦੇ ਚੌਕਟੇ 'ਚ ਹੀ ਹੋਣਗੇ। ਹੁਣ ਇਧਰੋਂ ਵੀ ਪੇਚ ਫਸ ਗਿਆ। ਬਾਕੀ ਜਿਹੜੀ ਗੱਲ ਇਹਨਾਂ ਨੇ SYL ਦੀ ਕੀਤੀ ਹੈ ਉਹਦੇ 'ਚ ਇੱਕ ਤੁਹਾਨੂੰ ਦੱਸ ਦੇਣਾ, ਨਾ ਤਾਂ ਇਹਨਾਂ ਨੇ ਕੋਈ ਇਹੋ ਜਿਹਾ ਰੋਡ ਮੈਪ ਪੇਸ਼ ਕੀਤਾ ਕਿ ਜਿਹਦੇ ਨਾਲ SYL ਰੁਕ ਜਾਊਗੀ ਜੇ ਕੇਂਦਰ ਕੱਢਣ ਤੇ ਆਵੇ, ਇਹਨੂੰ ਰੋਕਣਾ ਕਿੱਦਾਂ ਆ। ਠੀਕ ਹੈ ਜੀ, ਬਸ ਉਹੀ ਹੈ, ਪਾਣੀ ਸਾਡੇ ਕੋਲ ਹੈ ਨਹੀਂ। ਦੂਜੀ ਚੀਜ਼ ਇਹ ਆ ਕਿ SYL ਦੀ ਜਦੋਂ ਇਹ ਗੱਲ ਕਰ ਰਹੇ ਸੀਗੇ ਤੇ ਇਹਨਾਂ ਨੇ ਸ਼ੁਰੂਆਤ ਇੱਥੋਂ ਕੀਤੀ ਕਿ ਪੰਜਾਬ ਨਾਲ ਧੱਕਾ ਹੋਇਆ, ਪਰ ਗੱਲ ਇਹ ਆ ਕਿ ਜੇ ਪੰਜਾਬ ਨਾਲ ਧੱਕਾ ਹੋਇਆ ਤੇ ਫਿਰ ਤੁਹਾਡਾ ਮੈਂਬਰ ਪਾਰਲੀਮੈਂਟ ਹੈ ਪੰਜਾਬ ਦਾ ਜਿਹੜਾ ਪਾਠਕ ਉਹ ਹਰਿਆਣੇ ਅਤੇ ਦਿੱਲੀ ਤੇ ਹੱਕ ਮਿਲਣ ਦੀ ਗੱਲ ਕਰਦਾ ਹੈ ਕਿ ਉਹਨਾਂ ਨੂੰ ਉਹਨਾਂ ਦੇ ਹੱਕ ਦਾ ਪਾਣੀ ਮਿਲਣਾ ਚਾਹੀਦਾ। ਧੱਕਾ ਅਤੇ ਹੱਕ ਦੋਵੇਂ ਇੱਕੋ ਖਾਨੇ 'ਚ ਨਹੀਂ ਖਲੋ ਸਕਦੇ। ਇਹ ਧੱਕਾ ਅਤੇ ਹੱਕ ਕਿਤੇ ਦੂਰ ਦੂਰ ਤੱਕ ਮੇਲ ਨਹੀਂ ਖਾਂਦੇ। ਕਿ ਤੁਸੀਂ ਆਪਣੇ ਮੈਂਬਰ ਪਾਰਲੀਮੈਂਟ ਦੀ ਗੱਲ ਨੂੰ ਕੱਟਣ ਦਾ ਦਮ ਰੱਖਦੇ ਹੋ? ਨਹੀਂ। ਦੂਜੀ ਗੱਲ ਇਹ ਹੈ ਕਿ ਕੀ ਤੁਸੀਂ ਇੱਕ ਗਰੰਟੀ ਦਿੰਦੇ ਹੋ ਕਿ ਜੇ ਮੰਨ ਲਓ ਕੱਲ ਨੂੰ ਕੇਂਦਰ ਇੱਥੇ ਡੱਕ ਕੇ ਪੰਜਾਬ ਦੇ ਵਿੱਚ ਲੋਕਾਂ ਨੂੰ ਨਹਿਰ ਕੱਢਣ ਆਵੇ ਤੇ ਤੁਸੀਂ ਆਪਣੇ ਬੰਗਲੇ 'ਚੋਂ ਨਿਕਲੋਗੇ ਅੱਗੇ ਕੁਰਬਾਨੀ ਦੇਣ ਵਾਸਤੇ? ਕਿਉਂਕਿ ਅੱਜ ਇਹਨਾਂ ਨੇ ਕੁਰਬਾਨੀਆਂ ਦਾ ਜ਼ਿਕਰ ਕੀਤਾ ਕਿ ਇਹ ਕੁਰਬਾਨੀਆਂ ਦੇ ਨਾਮ ਤੇ ਆ ਕੁਛ ਕਰਦੇ ਰਹੇ, ਕਿ ਤੁਸੀਂ ਰੋਕੋਗੇ? ਖੈਰ ਗੱਲ ਇਹ ਹੈ ਕਿ ਸਾਰੀਆਂ ਚੀਜ਼ਾਂ ਦਰੁਸਤ ਨੇ। ਬਹੁਤ ਸਾਰੀਆਂ ਗੱਲਾਂ ਮੈਂ ਲੰਮੀਆਂ ਚੌੜੀਆਂ ਕਰ ਸਕਦਾ, ਇਹਦੇ ਤੇ ਘੰਟਾ ਇੱਕ ਪੂਰਾ ਗੱਲ ਕਰ ਸਕਦਾ। ਜੋ ਇਹਨਾਂ ਨੇ ਭਾਸ਼ਣਬਾਜ਼ੀ ਕੀਤੀ ਹੈ ਉਹਦੇ ਤੇ ਕੁਝ ਚੀਜ਼ਾਂ ਚੰਗੀਆਂ ਵੀ ਪਈਆਂ, ਕੁਝ ਚੀਜ਼ਾਂ ਇਹਨਾਂ ਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਜਦੋਂ ਅੱਗੋਂ ਕਾਊਂਟਰ ਕੁਐਸਚਨ ਤੇ ਲਾਉਣਗੇ ਜਾਂ ਉਹਦੇ ਹੋਰ ਤੱਥ ਫੋਲੋਗੇ ਤਾਂ ਉਹ ਠਹਿਰਦੀਆਂ ਨਜ਼ਰ ਨਹੀਂ ਆਉਂਦੀਆਂ। ਬਹੁਤ ਸਾਰੀਆਂ ਗੱਲਾਂ ਮਿਸਾਲ ਦੇ ਤੌਰ ਤੇ ਇਹਨਾਂ ਨੇ ਅੱਜ ਕਹਿ ਦਿੱਤਾ ਕਿ ਆ ਜਿਹੜਾ ਪਰਮਿਟ ਰੱਦ ਕਰਨ ਵਾਲਾ ਕੇਸ ਅਸੀਂ ਪਾਇਆ ਸੀ, ਨਹੀਂ, ਇਹ ਬਿਲਕੁਲ ਫੈਕਟ ਗਲਤ ਹੈ। ਕੇਸ ਪਹਿਲਾਂ ਹੀ ਚੱਲ ਰਿਹਾ ਸੀ, ਅਕਾਲੀ ਸਰਕਾਰ ਦੇ ਲਈ ਚੱਲ ਪਿਆ ਸੀਗਾ, ਫੈਸਲਾ ਆਇਆ ਸੀਗਾ, ਲਾਲੂ ਜੇ ਸਟੇ ਲੱਗੇ ਉਹ ਹੀ ਬੇਈਮਾਨੀ ਕਰਕੇ ਉਹਨਾਂ ਨੇ ਨਹੀਂ ਸੀ ਹਟਾਏ, ਇਹਨਾਂ ਨੇ ਉਹਨਾਂ ਫੈਸਲਿਆਂ ਨੂੰ ਲਾਗੂ ਕੀਤਾ। ਚੱਜ ਦਾ ਕੰਮ ਇਹ ਸੀਗਾ। ਮਤਲਬ ਕਿ ਕਈ ਮਾਮਲਿਆਂ ਦੇ ਵਿੱਚ ਇਹਦੇ ਤੇ ਹੁਣ ਆਪਾਂ ਨਗੋਚ ਕੱਢ ਸਕਦੇ ਹਾਂ। ਕਹਿ ਲਓ ਕਿ ਇਹਨਾਂ ਨੂੰ ਤਥਾਤਮਕ ਤੌਰ ਤੇ ਸਵਾਲ ਕੀਤੇ ਜਾ ਸਕਦੇ ਆ। ਵਿਜ਼ਨ ਦੇ ਨਾਮ ਤੇ ਕੁਛ ਨਹੀਂ। ਅਸੀਂ ਚੰਦਰਯਾਨ ਵੇਖਣ ਲਈ ਜਵਾਕ ਭੇਜੇ ਆ। ਸਿੰਗਾਪੁਰ ਦੇ ਵਿੱਚ ਸਾਡੇ ਜਿਹੜੇ ਅਧਿਆਪਕ ਆ ਉਹ ਗਏ ਆ, ਬੱਚਿਆਂ ਵਾਸਤੇ ਅਸੀਂ ਵੈਨਾਂ ਲਾ ਦਿੱਤੀਆਂ ਨੇ। ਮਤਲਬ ਕਿ ਭਵਿੱਖਮੁਖੀ ਜਿਹੜਾ ਵਿਜ਼ਨ ਆ ਉਹ ਇੱਥੇ ਆ। ਬਸ AI 'ਚ ਅਸੀਂ ਕੀ ਕਰਨਾ ਗਾ, IT 'ਚ ਅਸੀਂ ਕੀ ਕਰਨਾ, UPSC ਕਿੱਦਾਂ ਟਰੈਕ ਕਰਨੀ ਆ, IFS ਦੇ ਵਿੱਚ ਕਿੱਦਾਂ ਅਸੀਂ ਆਪਣੇ ਬੱਚੇ ਭੇਜਣੇ ਆ, ਪ੍ਰਵਾਸ ਤੋਂ ਅਸੀਂ ਬੱਚਿਆਂ ਨੂੰ ਹਟਾ ਕੇ ਕਿੱਦਾਂ ਇੱਥੇ ਹਾਇਰ ਐਜੂਕੇਸ਼ਨ ਤੱਕ ਲੈ ਕੇ ਜਾਣਾ, ਤੇ ਜਿਹੜੇ ਅਸੀਂ ਬਾਹਰ ਭੇਜਣੇ ਆ ਉਹ ਹਾਇਰ ਸਕਿੱਲ ਭੇਜਣੇ ਆ, ਉਹਨਾਂ ਦੇ ਵੱਡੇ ਪੈਕੇਜ ਹੋਣ, ਉਹਦੇ ਬਾਰੇ ਗੱਲ ਤੱਕ ਨਹੀਂ ਕੀਤੀ। ਤੋ ਖੇਤੀ ਦੀ ਗੱਲ ਤੱਕ ਨਹੀਂ ਹੈ ਕਿਤੇ।
ਇੱਕ ਵੀ ਗੱਲ ਹੈ ਨਹੀਂ ਗੀ। ਡਰੱਗ ਤੇ ਸਿਰਫ 15 ਸਕਿੰਟ ਗੱਲ ਕੀਤੀ ਮੈਂ। ਇੱਕ ਇੱਕ ਮਿੰਟ, ਇੱਕ ਇੱਕ ਸਕਿੰਟ, ਇੱਕ ਇੱਕ ਬੋਲ ਇਹਨਾਂ ਦਾ ਸੁਣਿਆ। 12:07-8 ਤੋਂ ਲਗਭਗ ਇਹ 1:45 ਤੱਕ ਗਏ ਨੇ। ਤਾਂ ਸਿਰਫ 15 ਤੋਂ 20 ਸਕਿੰਟ ਗੱਲ ਕੀਤੀ ਹੈ ਡਰੱਗ ਤੇ। ਮੈਂ ਸਹੁੰ ਚੁਕਾਈ ਹੈ ਜੀ ਬਾਲਾਂ ਨੂੰ ਦਰਬਾਰ ਸਾਹਿਬ ਲਿਜਾ ਕੇ, ਤੇ ਜਿਹੜੇ ਅਡਿਕਟਡ ਨੇ ਉਹਨਾਂ ਨੂੰ ਕੰਮ ਦੇਵਾਂਗੇ। ਬਈ ਭਲੇ ਮਾਨਸੂ 2.25 ਸਾਲਾਂ ਦੇ ਵਿੱਚ 7-8 ਲੱਖ ਰਜਿਸਟਰਡ ਐਡਿਕਟਡ ਹੈ, ਉਹਨਾਂ ਚੋਂ ਕਿੰਨਿਆਂ ਨੂੰ ਕੰਮ ਤੇ ਲਾ ਦਿੱਤਾ ਹੈ, ਇਹਦਾ ਕੋਈ ਡਾਟਾ ਨਹੀਂ ਹੈ। ਖੈਰ, ਸਾਰੀ ਚਰਚਾ ਸਮੇਟ ਦਿੱਤੀ ਵਿਰੋਧੀ ਧਿਰਾਂ ਤੇ ਆਪਣੇ ਇਸ਼ਤਿਹਾਰ ਜਹਾਜ਼ ਦੇ ਹੁੰਦੇ, ਆਪਣੇ ਲੀਡਰਾਂ ਦੀਆਂ ਗੱਲਾਂ SYL ਤੇ ਗੱਲ ਕਰਦਿਆਂ ਕੋਠੀ 'ਚ ਪ੍ਰੈਸ ਕਾਨਫਰੰਸ ਹੋ ਜਾਣੀ ਵਿਧਾਇਕ ਦੀ ਕੋਠੀ 'ਚ, ਜੋ ਮੁੱਖ ਮੰਤਰੀ ਦੇ ਕੋਲ ਵੀ ਆ। ਇਹਨਾਂ ਸਾਰੀਆਂ ਗੱਲਾਂ ਤੇ ਮਿੱਟੀ ਘੱਟਾ ਪਾ ਕੇ ਤੇ ਜੈਕਾਰ ਕਰਕੇ ਤੇ ਉਹ ਚੱਲਦੇ ਬਣੇ ਜੀ। ਤੇ ਕਹਿੰਦੇ ਕਿ ਕੋਈ ਗੱਲ ਨਹੀਂ, ਬਹਿਸ ਆਪਾਂ ਫੇਰ ਵੀ ਰੱਖ ਲਾਂਗੇ, ਯਾਨੀ ਬਹਿਸ ਦੀ ਉਮੀਦ ਫੇਰ ਵੀ ਰੱਖੇ। ਜੀ ਜੀ। ਤੇ ਮਿੰਟੂ ਜੀ, ਜਿਹੜੇ ਗੱਲਬਾਤ ਜਦੋਂ ਕਰ ਰਹੇ ਸਨ ਮੁੱਖ ਮੰਤਰੀ ਭਗਵੰਤ ਮਾਨ, ਤੇ ਇਹਨਾਂ ਨੇ ਵਿੱਚ ਦੀ ਕਹਿੰਦੇ ਸੁਖਬੀਰ ਬਾਦਲ ਤੇ ਪੰਜਾਬ ਦੇ ਵਿੱਚ ਇੰਪਲੋਇਮੈਂਟ ਤੇ ਵੀ ਥੋੜਾ ਟਾਈਮ ਲਾਇਆ ਸੀ। ਕਹਿੰਦੇ ਕਿ ਇੰਨੇ 1000 ਕਰੋੜ ਦਾ ਅਸੀਂ ਲੈ ਕੇ ਆਏ ਇਨਵੈਸਟਮੈਂਟ ਤੇ ਇੰਨੇ ਲੱਖ ਨੌਕਰੀਆਂ ਜਨਰੇਟ ਕਰਤੀਆਂ। ਪਰ ਜਿਵੇਂ ਤੁਸੀਂ ਚਰਚਾ ਕੀਤੀ ਹੈ ਨਾ ਕਿ SYL ਤੇ ਆ ਜਨਵਰੀ ਮਹੀਨੇ ਦੇ ਵਿੱਚ ਤਰੀਕ ਹੈ ਮਿੰਟੂ ਜੀ, ਜੇ ਗਲਤ ਨਾ ਹੋਈਏ ਤਾਂ ਸੁਪਰੀਮ ਕੋਰਟ ਦੇ ਵਿੱਚ ਦੁਬਾਰਾ 24 ਜਨਵਰੀ। ਮੈਂ ਤੁਹਾਨੂੰ ਦੱਸਿਆ ਨਾ, ਮੈਂ ਇਹਦੇ ਤੇ 1 ਘੰਟਾ ਗੱਲ ਕਰ ਸਕਦਾ, ਕਿਉਂਕਿ ਨੁਕਤਾ ਦਰ ਨੁਕਤਾ ਗੱਲ ਕਰਨੀ ਪਵੇਗੀ ਤੁਹਾਨੂੰ। ਜਿੱਥੋਂ ਤੱਕ ਨੌਕਰੀਆਂ ਦਾ ਸਵਾਲ ਆ, ਨੌਕਰੀਆਂ 36-37 ਹਜ਼ਾਰ ਨੌਕਰੀਆਂ ਦੀ ਗੱਲ ਕਰਦੇ ਨੇ। ਕਹਿੰਦੇ ਜੀ ਕਿ ਅਸੀਂ ਹੌਲੀ ਹੌਲੀ ਹਲੇ ਚੱਲ ਰਹੇ ਹਾਂ ਕਿ ਕੋਈ ਭਰਤੀ ਲਟਕੇ ਨਾ। ਮੇਰੀ ਗੱਲ ਸੁਣੋ, 6 ਤੋਂ 7% ਬੇਰੁਜ਼ਗਾਰੀ ਦਰ ਹੈ ਪੰਜਾਬ ਦੀ ਅੱਜ ਵੀ। ਇਹ ਆਪ ਹੀ ਕਹਿ ਕੇ ਗਿਆ ਕਿ 2200 ਬੰਦਾ ਰਿਟਾਇਰ ਹੁੰਦਾ ਪੁਲਿਸ 'ਚ, 2500 ਅਸੀਂ ਭਰਤੀ ਕਰਨਾ ਸਾਲ ਦਾ। ਤੇ 2025 ਤੋਂ 2030 ਦੇ ਦਰਮਿਆਨ ਜਿਹੜਾ 90-95 ਦਾ ਕੱਢ ਰਿਹਾ, ਸਾਰਾ ਰਿਟਾਇਰ ਹੋਣ ਜਾ ਰਿਹਾ। ਯਾਨੀ ਆਲਮੋਸਟ ਸਾਨੂੰ ਦੁੱਗਣੀ ਨੌਕਰੀ ਚਾਹੀਦੀ ਆ। ਕੰਪਿਊਟਰ ਟੀਚਰ ਉਹ ਧਰਨਿਆਂ ਤੇ ਨੇ, ਜਿਹੜੇ PT ਮਾਸਟਰ ਜਿਵੇਂ ਆਪਾਂ ਕਹਿ ਦਿੰਦੇ ਹੁੰਦੇ ਸੀ, ਉਹ ਸਿਰਫ ਤੇ ਸਿਰਫ 1000 ਨੇ, ਉਹ ਸੰਘਰਸ਼ ਕਰ ਰਹੇ ਨੇ। ਕਈਆਂ ਨੂੰ ਨਿਯੁਕਤੀ ਪੱਤਰ ਦੀ ਉਡੀਕ ਹੈ, ਕਈਆਂ ਨੂੰ ਨਿਯੁਕਤੀ ਪੱਤਰ ਮਿਲੇ ਆ, ਸਟੇਸ਼ਨਾਂ ਦੀ ਉਡੀਕ ਆ। ਨਾਇਬ ਤਹਿਸੀਲਦਾਰ ਦੀ ਭਰਤੀ ਤੁਹਾਡੇ ਰਾਜ ਦੇ ਵਿੱਚ ਨਕਲ ਸਕੈਮ ਕਰਕੇ ਰੱਦ ਹੋਈ ਕਿ ਨਹੀਂ ਰੱਦ? ਆ 1100 ਪ੍ਰੋਫੈਸਰ ਵਾਲੀ ਭਰਤੀ ਜਿਹੜੀ ਹੈ, ਇਹ ਤੁਹਾਡੀ ਗਲਤੀ ਕਰਕੇ ਹੀ 1158 ਚੋਂ 1152 ਰਹਿ ਕੇ ਇੱਕ ਸਹਾਇਕ ਪ੍ਰੋਫੈਸਰ ਸੁਸਾਈਡ ਕਰ ਗਏ। ਤਾਂ ਗੱਲਾਂ ਬਹੁਤ ਨੇ ਪ੍ਰਵੀਨ ਜੀ। ਜੇ ਤਾਂ ਉੱਥੇ ਮਾਈਕ ਦੇ ਸਾਹਮਣੇ, ਕੈਮਰਿਆਂ ਦੇ ਸਾਹਮਣੇ ਕੱਲਿਆਂ ਨੇ ਬੋਲਣਾ ਹੋਵੇ ਤੇ ਬਹੁਤ ਕੁਝ ਹੁੰਦਾ ਬੋਲਣ ਲਈ, ਤੇ ਜੇ ਅੱਗੋਂ ਕੋਈ ਚਿੱਠਾ ਖੋਲਣ ਵਾਲਾ 1 to 1 ਨਾ ਹਾਕੀ ਨਾ ਗੱਲਾਂ, ਕੱਲੇ ਨੂੰ ਕੱਲਾ ਹੋਵੇ ਨਾ, ਫੇਰ ਗੱਲਾਂ ਹੋਰ ਹੋ ਜਾਂਦੀਆਂ ਨੇ। ਜੀ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਰਾਜਪਾਲਾਂ ਦੀ। ਪੰਜਾਬ ਸਮੇਤ 2 ਸੂਬੇ ਹੋਰ ਹੈ ਜੀ ਜਿਹੜੇ ਰਾਜਪਾਲ ਦੇ ਖਿਲਾਫ ਸੁਪਰੀਮ ਕੋਰਟ ਪਹੁੰਚੇ ਹੈ ਜੀ। ਪੰਜਾਬ ਸਮੇਤ 2? ਜੀ ਜੀ, ਪੰਜਾਬ ਸਮੇਤ 2, ਮਤਲਬ ਕਿ ਪੰਜਾਬ ਇੱਕ ਹੋ ਗਿਆ ਤੇ ਦੂਸਰਾ ਇੱਕ ਹੋਰ। ਪੰਜਾਬ ਸਮੇਤ 2 ਸੂਬੇ ਹੋ ਗਏ। ਤਾਂ ਮਤਲਬ ਇੱਕ ਸਾਊਥ ਚੋਂ, ਇੱਕ ਨਾਰਥ ਚੋਂ ਤਮਿਲਨਾਡੂ ਆ ਗਿਆ, ਕਿਉਂਕਿ ਉਹ ਵੀ ਕਹਿੰਦੇ ਕਿ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਹੋਈ, ਉਹ ਰੋਗ ਪਠੋਰੇ ਨੂੰ, ਸਾਨੂੰ ਵੀ ਇਹੋ ਰੋਗ ਆ ਕਿ ਜਿਹੜੇ ਬਹੁਤ ਸਾਰੇ ਬਿੱਲ ਆ ਉਹ ਇਹਨਾਂ ਨੇ ਉੱਥੇ ਪੈਂਡਿੰਗ ਰੱਖੇ, ਉਹਨਾਂ ਤੇ ਕੋਈ ਡਿਸੀਜਨ ਨਹੀਂ ਲਿਆ ਜਾ ਰਿਹਾ। ਤੇ ਉਧਰੋਂ ਪੰਜਾਬ ਚਲੇ ਗਿਆ। ਯਾਨੀ ਦੋ ਸਟੇਟਾਂ ਦੀ ਹੁਣ ਸੁਣਵਾਈ ਸੁਪਰੀਮ ਕੋਰਟ 'ਚ ਹੋਵੇਗੀ। ਪਰ ਇੱਧਰ ਜਦੋਂ ਸੁਪਰੀਮ ਕੋਰਟ 'ਚ ਪੰਜਾਬ ਸਰਕਾਰ ਗਈ ਆ, ਤਾਂ ਠੀਕ ਉਸ ਤੋਂ ਪਹਿਲਾਂ ਚਰਚਾ ਹੋਈ ਤੇ ਇੱਕ ਪੱਤਰ ਲਿਖ ਦਿੱਤਾ ਗਿਆ ਗਵਰਨਰ ਵੱਲੋਂ ਕਿ ਅਸੀਂ ਵਿਚਾਰ ਕਰਾਂਗੇ। ਇੱਕ ਪਾਸੇ ਉਹ ਕਹਿ ਰਿਹਾ ਕਿ ਇਹ ਇਜਲਾਸ ਜਿਹੜੇ ਆ ਉਹ ਗੈਰ ਸੰਵਿਧਾਨਕ ਹੋਏ ਆ, ਤੇ ਉਹ ਦੂਸਰੇ ਪਾਸੇ ਹੁਣ ਚਰਚਾ ਦੀ ਵੀ ਚਰਚਾ ਛੇੜ ਦਿੱਤੀ। ਤੇ ਫਿਰ ਅੱਜ ਟ੍ਰਿਬਿਊਨ ਨੇ ਦਾਅਵਾ ਕੀਤਾ ਕਿ 2 ਮਨੀ ਬਿੱਲ ਇਹਨਾਂ ਨੇ ਪਾਸ ਵੀ ਕਰ ਦਿੱਤੇ। ਚਲੋ ਉਹ ਇਹਨਾਂ ਨੇ ਦਾ ਹੀ ਬਚਾਇਆ। ਸੁਪਰੀਮ ਕੋਰਟ 'ਚ ਜਦੋਂ ਜਵਾਬ ਮੰਗਿਆ ਜਾਏਗਾ ਤਾਂ ਉੱਥੇ ਕਹਿ ਦੇਣਗੇ ਕਿ ਇਹ ਤਾਂ ਬਜਟ ਨਾਲ ਜੁੜੀ ਚੀਜ਼ ਸੀ, ਅਸੀਂ ਝੱਟ 'ਚ ਪਾਸ ਕਰ ਦਿੱਤੀ ਕਿਉਂਕਿ ਜੇ ਐਕਸਟੈਂਸ਼ਨ ਲਾਈਏ ਤਾਂ ਬਜਟ ਸੈਸ਼ਨ ਦੀ, ਬਟ ਦੂਜੇ ਕੰਮ ਕਰ ਅਸੀਂ ਕਿਵੇਂ ਪਾਸ ਕਰ ਦਈਏ, ਸ਼ਾਇਦ ਇਹ ਦਾ ਬਚਾਇਆ ਗਿਆ। ਪਰੰਤੂ ਗੱਲ ਇਹ ਆ ਕਿ ਸਭ ਤੋਂ ਵੱਡੀ ਜਿਹੜੀ ਲੜਾਈ ਆ ਉਹ ਇਹੋ ਹੀ ਆ ਕਿ ਕੀ ਸੈਸ਼ਨ ਸੰਵਿਧਾਨਕ ਨੇ ਜਾਂ ਗੈਰ ਸੰਵਿਧਾਨਕ ਨੇ। ਉਸ ਤੋਂ ਬਾਅਦ ਪਤਾ ਲੱਗੇਗਾ। ਤਾਂ ਮੈਂ ਤੇ ਸਮਝਦਾ ਕਿ ਜੇ ਪੰਜਾਬ ਸਰਕਾਰ ਜਿੱਤ ਜਾਂਦੀ ਆ, ਗਵਰਨਰ ਉੱਥੇ ਹਾਰ ਜਾਂਦੇ ਆ, ਤਾਂ ਮੈਨੂੰ ਤੇ ਇਹੋ ਲੱਗਦਾ ਕਿ ਸਾਰੀਆਂ ਧਿਰਾਂ ਨੂੰ ਫਿਰ ਉਸ ਮੌਕੇ ਤੇ ਭਗਵੰਤ ਮਾਨ ਦਾ ਜਾਂ ਪੰਜਾਬ ਸਰਕਾਰ ਦਾ ਸਾਥ ਦੇਣਾ ਬਣਦਾ, ਤਾਂ ਕਿ ਇਸ ਗਵਰਨਰ ਨੂੰ, ਜਿਹੜਾ ਕਿ ਆਇਆ ਵੀ ਤਮਿਲਨਾਡੂ ਤੋਂ,
ਮੈਨੂੰ ਲੱਗਦਾ ਕਿ ਉਹ ਤਾਂ ਟ੍ਰੇਨਿੰਗ ਸੈਂਟਰ ਬਣਿਆ ਪਿਆ ਸਾਊਥ, ਉੱਥੇ ਭੇਜਦੇ ਆ ਤੇ ਬੰਦਾ ਟ੍ਰੇਨ ਕਰਕੇ ਤੇ ਫਿਰ ਵੱਖ-ਵੱਖ ਸਟੇਟਾਂ 'ਚ ਭੇਜਦੇ ਗਵਰਨਰ ਬਣਾ ਕੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਫਿਰ ਸਾਰਿਆਂ ਨੂੰ ਰਾਜਸੀ ਧਿਰਾਂ ਜਿਹੜੀਆਂ ਨੇ ਜਾਂ ਜਿਹੜੇ ਹੋਰ ਵਰਗ ਨੇ ਉਹਨਾਂ ਨੂੰ ਆਪਣੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਕਿ ਸਾਨੂੰ ਗਵਰਨਰ ਐਸਾ ਮਿਲੇ ਕਿ ਬਈ ਜਿਹੜੇ ਸਾਡੇ ਆਪਣੇ ਕੰਮਕਾਰ ਨੇ, ਜਿਹੜੇ ਰੂਟੀਨ ਦੇ ਕੰਮਕਾਰ ਨੇ, ਉਹਨਾਂ 'ਚ ਕੋਈ ਅੜਚਨ ਨਹੀਂ ਆਉਣੀ ਚਾਹੀਦੀ। ਹਾਂ, ਜੇ ਕਿਤੇ ਸਾਡੀ ਸਰਕਾਰ ਗਲਤ ਆ ਤੇ ਉਹਦੇ ਤੋਂ ਠੋਕਵੀਂ ਜਵਾਬਦੇਹੀ ਜਿਹੜੀ ਆ ਉਹ ਹੋਣੀ ਚਾਹੀਦੀ। ਜੀ, ਜੀ। ਤੇ ਅਗਲੀ ਖਬਰ ਦੇ ਵੱਲ ਉਹਦੀ ਮਿੰਟ ਜੀ ਗੱਲ ਕਰੀਏ, ਗੈਂਗਸਟਰ ਲਾਡੀ ਸ਼ੂਟਰ ਦੀ, ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ। ਦੇਖੋ, ਇਹ ਮਾਮਲਾ ਸ਼ੇਰ ਖਾਂ ਦਾ ਫਿਰੋਜ਼ਪੁਰ ਜ਼ਿਲ੍ਹੇ ਦਾ ਇੱਕ ਪਿੰਡ ਆ। ਇੱਥੇ ਬੀਤੀ ਰਾਤ ਜਦੋਂ ਸ਼ਹਿਰੋਂ ਮੁੜ ਕੇ ਜਾ ਰਿਹਾ ਸੀਗਾ ਤੇ ਗੁਰਪ੍ਰੀਤ ਉਰਫ ਲਾਡੀ ਸ਼ੂਟਰ ਇਹਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਆ। ਦੱਸਦੇ ਇਹਦੇ ਤੇ 15-16 ਮੁਕੱਦਮੇ ਸਨ, ਜਿਹਦੇ ਨਾਂ ਦੇ ਨਾਲ ਹੀ ਸ਼ੂਟਰ ਲੱਗਦਾ ਤੇ ਮੁਕੱਦਮੇ ਤਾਂ ਹੋਊਗੇ। ਪਰ ਉਸ ਤਰ੍ਹਾਂ ਦੱਸਦੇ ਆ ਕਿ ਇਹ ਅੱਜ ਕੱਲ ਘਰੇ ਹੀ ਰਹਿੰਦਾ ਸੀਗਾ, ਮਤਲਬ ਕਿ ਆਮ ਜ਼ਿੰਦਗੀ ਜੀਓ ਰਿਹਾ ਸੀਗਾ। ਤਾਂ ਇਹ ਦੂਜਾ ਤੀਜਾ ਮਾਮਲਾ ਹੋ ਗਿਆ, ਜਿਵੇਂ ਰਾਣਾ ਕੰਧੂਵਾਲੀਆ ਸੀ ਇੱਕ, ਉੱਥੋਂ ਹੀ ਬਾਅਦ ਗੈਂਗ ਵਾਰ ਇੱਕ ਫਿਰ ਨਵੇਂ ਮੋੜੇ ਤੇ ਚਲੇ ਗਈ ਸੀਗੀ। ਤਾਂ ਇਹ ਵੀ ਮਾਮਲਾ ਫਿਰ ਉਸੇ ਤਰ੍ਹਾਂ ਦਾ ਹੀ ਹੈ ਕਿ ਜਦੋਂ ਕੋਈ ਬੰਦਾ ਟਿਕ ਟਕਾ ਕਰਨ ਦਾ ਯਤਨ ਕਰਦਾ, ਕਿਉਂਕਿ ਉਹਦੀਆਂ ਦੁਸ਼ਮਣੀਆਂ ਹੁੰਦੀਆਂ, ਉਹ ਫਿਰ ਬੰਦੇ ਨੂੰ ਸੋਚਦੇ ਕਿ ਤੇ ਸੌਫਟ ਟਾਰਗੇਟ ਆ ਹੁਣ। ਤਾਂ ਇਸ ਕਰਕੇ ਜੇ ਤੁਸੀਂ ਦੇਖੋਗੇ ਤੇ ਕਈ ਵਾਰ ਇਸ ਦੁਨੀਆ 'ਚੋਂ ਵਾਪਸੀ ਜਿਹੜੀ ਆ ਮੁਸ਼ਕਲ ਹੁੰਦੀ ਆ ਕਿ ਜੇ ਸ਼ਰੀਫ ਬਣ ਕੇ ਘਰੇ ਉੱਥੇ ਖੁਰਲੀ 'ਚ ਹੱਥ ਮਾਰਦੇ ਪਏ ਹੋਈਏ ਤੇ ਆਉਂਦਿਆਂ ਨੂੰ ਜਦੋਂ ਅਸੀਂ ਮਿਲ ਗਏ ਖਾਲੀ ਹੱਥ ਤੇ ਕਿਸੇ ਨੇ ਬਖਸ਼ਣਾ ਨਹੀਂ ਹੈ। ਤੇ ਇਸ ਕਰਕੇ ਇੰਨਾ ਕੁ ਮੈਂ ਸੁਣਿਆ, ਬਾਕੀ ਹੁਣ ਪਤਾ ਨਹੀਂ ਹੈ। ਮੁਕੱਦਮੇ ਇਹਦੇ ਤੇ ਵੀ ਕਾਫੀ ਸੀਗੇ, ਪਰ ਇਹਦੀ ਹੱਤਿਆ ਕਿਸ ਨੇ ਕੀਤੀ ਆ ਹਜੇ ਤੱਕ ਨਾ ਤਾਂ ਕੋਈ ਖੁੱਲ ਕੇ ਸਾਹਮਣੇ ਆਇਆ ਤੇ ਨਾ ਹੀ ਕੋਈ ਪਤਾ ਲੱਗ ਸਕਿਆ ਕਿ ਕਿਹੜੇ ਸ਼ੂਟਰ ਸੀ, ਕਿਹਨਾਂ ਨੇ ਮਾਰਿਆ ਤੇ ਕਿਹੜੀ ਵਜ੍ਹਾ ਰਹੀ ਹੈ। ਜੀ। ਤੇ ਮਿੰਟੂ ਜੀ, ਲੰਘੇ ਦਿਨੀ ਦਰਬਾਰ ਸਾਹਿਬ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਸੀਗੀ ਜੀ, ਉਹਦੇ ਤੇ ਵਿਵਾਦ ਕਿਹੜਾ ਹੋ ਗਿਆ ਜੀ? ਦੇਖੋ, ਵਿਵਾਦ ਦਾ ਅਸਲ ਦੇ ਵਿੱਚ ਕਾਰਨ ਕੁਝ ਲੋਕ ਤੇ ਤੁਹਾਨੂੰ ਪਤਾ ਤਰਕਵਾਦੀ ਲੋਕ ਵੈਸੇ ਵੀ ਇਹਨਾਂ ਚੀਜ਼ਾਂ ਦਾ ਸਿੱਖਾਂ 'ਚ ਵੀ ਹੈ ਜੀ। ਕਿ ਫੁੱਲਾਂ ਦੀ ਵਰਖਾ ਜਾਂ ਉਹਦੇ ਨਾਲ ਕਹਿੰਦੇ ਕਿ ਬਈ ਰੂਹਾਨੀਅਤ ਦਾ ਆਨੰਦ ਲਵੋ, ਉੱਥੇ ਆਪਣੇ ਅੰਦਰੋਂ ਮਹਿਕ ਆਉਣੀ ਚਾਹੀਦੀ ਹੈ ਬੰਦੇ ਨੂੰ। ਤੇ ਕਈ ਵਾਰ ਤੁਸੀਂ ਦੇਖਿਆ ਹੋਣਾ, ਕਈ ਮਤਲਬ ਕਿ ਕੰਨਾਂ ਦੇ ਹਿਸਾਬ ਨਾਲ ਫੁੱਲ ਜਿਹੜੇ ਉੱਥੇ ਤੋੜ ਕੇ ਸਜਾਏ ਜਾਂਦੇ ਆ, ਕੁਛ ਲੋਕ ਉਹਨਾਂ ਚੀਜ਼ਾਂ ਦੀ ਮੁਖਾਲਫਤ ਵੀ ਕਰਦੇ ਹੈ। ਜੀ। ਚਲੋ, ਇਹ ਸਾਰਾ ਕੁਝ ਇੱਕ ਪਾਸੇ ਮੁਖਾਲਫਤ ਚੱਲਦੀ ਹੈ ਤੇ ਇੱਕ ਪਾਸੇ ਹਮਾਇਤ ਚੱਲਦੀ ਆ। ਅਸਲ ਦੇ ਵਿੱਚ ਹੋਇਆ ਕੀ ਆ ਕਿ ਜਦੋਂ ਇਹ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ ਤਾਂ ਹੈਲੀਕਾਪਟਰ ਦੇ ਵਿੱਚੋਂ ਵੀ ਕੁਝ ਨਾ ਵਿਜ਼ੂਅਲ ਜਿਹੜੇ ਮਿਲੇ ਸੀਗੇ। ਤਾਂ ਉਹਦੇ ਵਿੱਚ ਇਹੋ ਆ ਕਿ ਜਦੋਂ ਇਹ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀਗੀ ਦਰਬਾਰ ਸਾਹਿਬ ਵਿਖੇ, ਤਾਂ ਉਸ ਵੇਲੇ ਜਿਹੜਾ ਇਹ ਪਰਿਵਾਰ ਸੀ ਹਿਮਾਚਲ ਦਾ, ਦੱਸਦੇ ਕਿ ਜਿਹੜੇ ਹੈਲੀਕਾਪਟਰ 'ਚ ਬੈਠੇ ਲੋਕ ਸੀਗੇ, ਇਹਨਾਂ ਨੇ ਸਿਰ ਨਹੀਂ ਸੀ ਟਕੋਰੇ, ਇਹਨਾਂ 'ਚ ਕੁਝ ਲੋਕਾਂ ਨੇ ਕਿਹਾ। ਜੀ, ਜੀ। ਤੇ ਹੁਣ ਸੰਗਤ ਦਾ ਉਹ ਇਤਰਾਜ਼ ਆ ਕਿ ਜਦੋਂ ਤੁਸੀਂ ਮਤਲਬ ਕਿ ਉੱਥੇ ਆ ਗਏ ਦਰਬਾਰ ਸਾਹਿਬ ਦੇ ਫੁੱਲਾਂ ਦੀ ਵਰਖਾ, ਬੇਸ਼ੱਕ ਕਿਸੇ ਦੀ ਆਸਥਾ ਹੈ, ਬਹੁਤ ਵੱਡੀ ਗੱਲ ਹੈ ਵੈਸੇ ਤਾਂ, ਪਰ ਉਹ ਕਹਿੰਦੇ ਕਿ ਇਹ ਪਤਾ ਹੋਣਾ ਚਾਹੀਦਾ ਤੇ ਖਾਸ ਤੌਰ ਤੇ ਜੇ ਉਹਨਾਂ ਨੂੰ ਨਹੀਂ ਪਤਾ ਇੱਕ ਵੇਲੇ ਉੱਤੇ ਬੈਠਿਆ ਵੀ ਤੁਹਾਨੂੰ ਬਈ ਸਿਰ ਢੱਕਣੇ ਚਾਹੀਦੇ ਸੀਗੇ। ਤਾਂ ਦੂਸਰੇ ਪਾਸੇ ਜਿਹੜੇ ਉਹ ਹੈਗੇ ਨੇ ਮਤਲਬ ਕਿ ਮੈਨੇਜਮੈਂਟ ਵਾਲੇ ਜਿਨ੍ਹਾਂ ਨੇ ਇਜਾਜ਼ਤ ਦਿੱਤੀ ਹੈ, ਸਵਾਲ ਉਹਨਾਂ ਤੇ ਵੀ ਬੜੇ ਉੱਠਦੇ ਆ, ਖਾਸ ਤੌਰ ਤੇ ਐਸਜੀਪੀਸੀ ਕਿ ਜਦੋਂ ਤੁਸੀਂ ਇਜਾਜ਼ਤ ਦਿੱਤੀ ਹੈ ਤੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਫਿਕਸ ਕਰ ਲੈਣੀਆਂ ਚਾਹੀਦੀਆਂ ਸੀਗੀਆਂ ਕਿ ਭਾਈ ਆਹ ਗੱਲ ਹੈ ਤੇ ਉਹਦੇ ਵਿੱਚ ਭਾਵੇਂ ਕੋਈ ਬੰਦਾ ਤੁਹਾਡਾ ਕਿਉਂ ਨਾ ਬੈਠ ਜਾਂਦਾ। ਇਸ ਕਰਕੇ ਸਵਾਲ ਜਿਹੜੇ ਆ ਉਹ ਉੱਠ ਰਹੇ। ਜੀ। ਤੇ ਗੱਲ ਕਰੀਏ ਮਿੰਟੂ ਜੀ, ਇਲੈਕਟੋਰਲ ਬੌਂਡ ਦੀ, ਇਹ ਤੇ ਪਟੀਸ਼ਨਕਰਤਾ ਨੇ ਕੋਈ ਜਵਾਬ ਦਿੱਤਾ ਜੀ? ਅੱਜ ਦੇਖੋ, ਬੀਤੇ ਰੋਜ਼ ਸਰਕਾਰ ਨੇ ਜਾ ਕੇ ਉੱਥੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਸੀਗਾ ਕਿ ਨਾਗਰਿਕਾਂ ਨੂੰ ਚੰਦੇ ਬਾਰੇ ਜਾਣਨ ਦਾ ਕੋਈ ਹੱਕ ਨਹੀਂ। ਜਿਵੇਂ ਮਤਲਬ ਕਿ ਪ੍ਰਧਾਨ ਮੰਤਰੀ ਕੇਅਰ ਫੰਡ ਆ ਨਾ, ਤੇ ਉਹ ਕਹਿੰਦੇ ਜੀ ਮਤਲਬ ਕਿ ਪੈਸੇ ਤੁਸੀਂ ਇਹਦੇ 'ਚ ਪਾ ਛੱਡਿਆ ਕਰੋ, ਪਰੰਤੂ ਇਹ ਪੁੱਛਣ ਦਾ ਹੱਕ ਨਹੀਂ ਹੈ ਕਿ ਲੱਗੇ ਕਿੱਥੇ ਆ। ਉਸ ਤਰ੍ਹਾਂ ਹੀ ਇਹ ਕਹਿੰਦੇ ਆ ਕਿ ਇਲੈਕਟੋਰਲ ਬੌਂਡ ਆ ਜਿਹੜੇ, ਤੇ ਉਹਨਾਂ ਬਾਰੇ ਜਾਣਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਵੈਸੇ ਇਹਦੇ ਤੇ ਬਹੁਤ ਵਰਿੰਗ ਗੱਲਾਂ ਆਪਾਂ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਇਹ ਲਿਆਂਦਾ ਗਿਆ ਸੀ, ਕਿਸ ਤਰ੍ਹਾਂ ਇਹਦਾ ਪ੍ਰਬੰਧ ਕੀਤਾ ਗਿਆ ਤੇ ਕਿਸ ਤਰ੍ਹਾਂ ਭਾਜਪਾ ਇਹਦੇ 'ਚ ਮਲਾਈ ਜਿਹੜੀ ਆ ਪੂਰੀ ਚੱਟਦੀ ਪਈ ਆ। ਤਾਂ ਹੁਣ ਜਦੋਂ ਇਹਨਾਂ ਨੇ ਉੱਥੇ ਜਾ ਕੇ ਜਵਾਬ ਦਿੱਤਾ ਕੇਂਦਰ ਸਰਕਾਰ ਨੇ, ਤਾਂ ਉਸ ਤੋਂ ਬਾਅਦ ਫਿਰ ਪ੍ਰਸ਼ਾਂਤ ਭੂਸ਼ਣ ਜਿਹੜੇ ਕਿ ਪਟੀਸ਼ਨ ਕਰਤਾ ਤੇ ਵਕੀਲ ਨੇ, ਪਟੀਸ਼ਨ ਕਰਤਾ ਇਹਦੇ ਵਿੱਚ ADR ਹੈ, ਤਾਂ ਇਹਨਾਂ ਨੇ ਜਿਹੜੀ ਗੱਲ ਕਹੀ ਆ ਤਾਂ ਉਹ ਇਹੋ ਕਿਹਾ ਕਿ ਜਿਸ ਤਰ੍ਹਾਂ ਇਹ ਲਿਖਵੇਂ ਰੂਪ ਦੇ ਵਿੱਚ ਚੰਦਾ ਦੇਣ ਦੀ ਵਿਵਸਥਾ ਹੈ, ਇਸ ਨਾਲ ਤੇ ਲੋਕਤੰਤਰ ਹੀ ਖਤਮ ਹੋ ਜਾਏਗਾ।
ਜੀ। ਕਹਿੰਦੇ ਕਿ ਵੀ ਗੱਲ ਇਹ ਆ ਕਿ ਜਿਹੜਾ ਚੰਦਾ ਦਿੱਤਾ ਜਾਂਦਾ ਹੈ, ਦੇਣ ਵਾਲੀ ਜਿਹੜੀ ਕੰਪਨੀ ਹੈ, ਉਹ ਕੁੱਲ ਰਕਮ ਤਾਂ ਦੱਸ ਦੇਗੀ ਕਿ ਕਿੰਨਾ ਦਿੱਤਾ ਹੈ, ਹੂੰ, ਹੂੰ। ਪਰ ਇਹ ਨਹੀਂ ਦੱਸੇਗੀ ਕਿ ਉਸਨੇ ਕਿਸ ਨੂੰ ਚੰਦਾ ਦਿੱਤਾ ਹੈ। ਜੀ। ਮਤਲਬ ਇੱਕ ਤੇ ਇਹ ਆ, ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਇਲੈਕਸ਼ਨ ਦਾ ਬੌਂਡ ਆ, ਵੀ ਜਿਹੜਾ ਇਹ ਚੰਦਾ ਜਾਊਗਾ, ਕਈ ਵਾਰ ਤੇ ਇੰਨੀ ਗੁਪਤ ਜਾਣਕਾਰੀ ਰੱਖੀ ਜਾਂਦੀ ਹੈ ਕਿ ਮੰਨ ਲਓ ਕੋਈ ਕੰਪਨੀ ਜਿਹੜੀ ਆ, ਉਹ ਗਾਂ ਕਿਸੇ ਦੀ ਸਬਸਿਡਰੀ ਹੈ, ਤੇ ਉਹ ਗਾਂ ਕਹਿ ਲਓ ਕਿ ਕਿਤੇ ਨਾ ਕਿਤੇ ਗੋਲਮਾਲ ਕਰਦੀ ਹੈ, ਤਾਂ ਫਿਰ ਉਹ ਪਾਰਦਰਸ਼ਤਾ ਵੀ ਨਹੀਂ ਰਹੇਗੀ। तो ਹੂੰ, काफी लंबी जाएगी मेरे ख्याल ਦੇ ਨਾਲ ਇਹ ਸੁਣਵਾਈ, ਕਿਉਂਕਿ ਇਹਦੇ ਚ ਇਹ ਵੀ ਆ ਗਿਆ ਨਾ ਕਿ ਆਫਸ਼ੋਰ ਕੰਪਨੀ ਵੀ ਕੋਈ ਇਸ ਤਰ੍ਹਾਂ ਚੰਦਾ ਦੇ ਸਕਦੀ ਹੈ। ਤਾਂ ਆਪਾਂ ਉਮੀਦ ਕਰ ਸਕਦੇ ਹਾਂ ਕਿ ਇੱਕ ਬਹੁਤ ਵੱਡੀ ਬਹਿਸ ਇਹਦੇ ਤੇ ਹੋਏਗੀ। ਵੈਸੇ ਬਹਿਸ ਇਹਦੇ ਤੇ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ, ਕਿਉਂਕਿ ਇਲੈਕਟੋਰਲ ਬੌਂਡ ਤੇ 2017 ਚ ਆਏ ਉਹਦੇ ਸੀ। ਹੂੰ, ਹੂੰ, ਹੂੰ। ਜੀ, ਜੀ। ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ शुक्रिया। ਜੀ, ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਦੋ ਮਣੀ ਬਿੱਲਾਂ ਦਾ ਜ਼ਿਕਰ ਕੀਤਾ ਸੀ ਮਿੰਟੂ ਗੁਰਸਰੀਆ ਜੀ ਨੇ, ਤੇ ਉਸੇ ਬਾਬਤ ਆਪਾਂ ਹੋਰ ਜਿਹੜੀ ਜਾਣਕਾਰੀ ਹੈ ਤੁਹਾਡੇ ਤੱਕ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਹੁਣ ਰਾਜਪਾਲ ਨੇ ਸੂਬਾ ਸਰਕਾਰ ਨੇ ਜਿਹੜੇ ਪਹਿਲਾਂ ਮਣੀ ਬਿੱਲ ਭੇਜੇ ਸੀਗੇ ਉਹਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੁਪਰੀਮ ਕੋਰਟ ਦੇ ਵਿੱਚ ਮਣੀ ਬਿੱਲਾਂ ਨੂੰ ਰੋਕੇ ਜਾਣ ਦੇ ਮਾਮਲੇ ਦੇ ਵਿੱਚ ਸੁਣਵਾਈ 3 ਨਵੰਬਰ ਨੂੰ ਹੋਣੀ ਹੈ। ਰਾਜਪਾਲ ਨੇ 2 ਦਿਨ ਪਹਿਲਾਂ ਮਣੀ ਬਿੱਲਾਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਸੀ ਕਿ ਉਹ ਬਿੱਲਾਂ ਤੇ ਸੂਬੇ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਵਿਚਾਰ ਕਰ ਰਹੇ ਨੇ। ਸੂਤਰਾਂ ਦੇ ਮੁਤਾਬਕ ਰਾਜਪਾਲ ਨੇ ਕੁਝ ਸਮੇਂ ਦੀਆਂ ਰੁਕਾਵਟਾਂ ਤੋਂ ਬਾਅਦ ਪੰਜਾਬ ਗੁੱਡਸ ਐਂਡ ਸਰਵਿਸਿਜ਼ ਟੈਕਸ ਸੋਧ ਬਿੱਲ 2023 ਤੇ ਇੰਡੀਅਨ ਸਟੈਂਪ ਪੰਜਾਬ ਸੋਧ ਬਿੱਲ 2023 ਨੂੰ ਆਪਣੀ ਸਹਿਮਤੀ ਦੇ ਦਿੱਤੀ ਹੈ। ਪਹਿਲਾ ਬਿੱਲ ਆਨਲਾਈਨ ਗੇਮਿੰਗ ਤੇ GST ਲਗਾਉਣ ਤੇ GST ਅਪੀਲੀ ਟ੍ਰਿਬਿਊਨਲ ਸਥਾਪਿਤ ਕੀਤੇ ਜਾਣ ਦਾ ਰਾਹ ਪੱਧਰਾ ਕਰਦਾ ਹੈ, ਜਦਕਿ ਦੂਜਾ ਬਿੱਲ ਜਾਇਦਾਦ ਗਹਿਣੇ ਰੱਖਣ ਤੇ ਸਟੈਂਪ ਡਿਊਟੀ ਬਾਰੇ ਹੈਗਾ। ਤੇ ਰਾਜਪਾਲ ਨੇ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਸੋਧ ਬਿੱਲ 2023 ਨੂੰ ਹਾਲੇ ਮਨਜ਼ੂਰੀ ਨਹੀਂ ਦਿੱਤੀ। ਪੰਜਾਬ ਸਰਕਾਰ ਨੇ 3 ਮਣੀ ਬਿੱਲ ਰਾਜਪਾਲ ਨੂੰ ਅਗਾਊਂ ਪ੍ਰਵਾਨਗੀ ਲਈ ਭੇਜੇ ਸਨ, ਜਿਨ੍ਹਾਂ ਤੇ ਰਾਜਪਾਲ ਨੇ 18 ਅਕਤੂਬਰ ਨੂੰ ਇਤਰਾਜ਼ ਲਗਾ ਦਿੱਤਾ ਸੀ। ਉਹਨਾਂ 20 ਅਕਤੂਬਰ ਨੂੰ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਸੀ। ਉਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਦੇ ਵਿੱਚ ਰਾਜਪਾਲ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਦਾ ਰੁਖ ਕਰਨ ਦਾ ਐਲਾਨ ਕੀਤਾ ਸੀ। ਪੰਜਾਬ ਸਰਕਾਰ ਨੇ ਇਸ ਬਾਰੇ 28 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਸੀ, ਜਿਸ ਤੇ 3 ਨਵੰਬਰ ਨੂੰ ਸੁਣਵਾਈ ਹੋਣੀ ਹੈ। ਇਸ ਸੁਣਵਾਈ ਤੋਂ ਪਹਿਲਾਂ ਹੀ ਰਾਜਪਾਲ ਨੇ ਆਪਣਾ ਰੁਖ ਤਬਦੀਲ ਕਰਦਿਆਂ 2 ਮਣੀ ਬਿੱਲਾਂ ਤੇ ਮੋਹਰ ਲਾ ਦਿੱਤੀ ਹੈ। ਮਾਹਰਾਂ ਦਾ ਕਹਿਣਾ ਇਹ ਹੈ ਕਿ ਰਾਜਪਾਲ ਦੀ ਇਸ ਮਨਜ਼ੂਰੀ ਦੇ ਨਾਲ ਹੁਣ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਕਾਨੂੰਨੀ ਹੋਣ ਦੀ ਵੀ ਪੁਸ਼ਟੀ ਹੋ ਚੁੱਕੀ ਹੈ। ਇਸ ਮੰਚ ਤੋਂ ਪੰਜਾਬੀ ਰੇਡੀਓ USA ਦੇ ਇਸ ਮੰਚ ਤੋਂ ਆਪਾਂ ਪ੍ਰੋਗਰਾਮਾਂ ਦੇ ਵਿੱਚ ਪੰਜਾਬ ਸਰਕਾਰ ਦੇ ਬਾਰੇ ਜਿਹੜੇ ਸਾਡੇ ਐਨਾਲਿਸਟ ਨੇ ਉਹ ਤੁਹਾਨੂੰ ਦੱਸ ਕੇ ਵੀ ਜਾਂਦੇ ਨੇ ਕਿ ਕਿੱਥੇ ਸਰਕਾਰ ਗਲਤ ਕਰ ਰਹੀ ਹੈ, ਕਿੱਥੇ ਸਹੀ ਕਰ ਰਹੀ ਹੈ। ਪੰਜਾਬ ਦੇ ਵਿੱਚ ਜਿਹੜੀ ਮੈਂ ਪੰਜਾਬ ਬੋਲਦਾ ਹਾਂ ਬਹਿਸ ਦੇ ਬਾਰੇ ਆਪਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਚਰਚਾ ਕੀਤੀ। ਹਾਲਾਂਕਿ ਮਿੰਟੂ ਜੀ ਨੇ ਬਹੁਤ ਸਾਰੇ ਪੱਖਾਂ ਨੂੰ ਖੰਗਾਲਿਆ, ਬਹੁਤ ਸਾਰੇ ਪੱਖਾਂ ਤੇ ਚਰਚਾ ਕੀਤੀ। ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪੰਜਾਬ ਸਰਕਾਰ ਦੇ ਧੁਰ ਵਿਰੋਧੀ ਹਾਂ। ਸਰਕਾਰ ਦੇ ਕੰਮਾਂ ਨੂੰ ਐਨਾਲਾਈਜ਼ ਕਰਨਾ, ਉਹਨਾਂ ਦੀ ਪੜਚੋਲ ਕਰਨਾ ਕਿਸੇ ਵੀ ਮੀਡੀਆ ਅਦਾਰੇ ਦਾ ਫਰਜ਼ ਹੈ। ਇਹਦਾ ਮਤਲਬ ਇਹ ਨਹੀਂ ਗਾ ਕਿ ਅਸੀਂ ਪੰਜਾਬ ਸਰਕਾਰ ਦੇ ਜੇ ਵਿਰੋਧੀ ਹਾਂ ਤੇ ਅਸੀਂ ਉਹਦੇ ਹਿੱਤਾਂ ਦੇ ਨਾਲ ਜੋ ਚੀਜ਼ਾਂ ਟਕਰਾਅ ਕਰਦੀਆਂ ਅਸੀਂ ਉਹਨਾਂ ਦਾ ਪੱਖ ਪੂਰੀਏ। ਫਿਰ ਅਸੀਂ ਇਹਨੂੰ ਪੱਤਰਕਾਰਤਾ ਜਾਂ ਇਹਨੂੰ ਮੀਡੀਆ ਅਦਾਰੇ ਦੇ ਫਰਜ਼ ਨਹੀਂ, ਫਿਰ ਤਾਂ ਅਸੀਂ ਇੱਕ ਸਿਆਸੀ ਆਪੋਜੀਸ਼ਨ ਹੋ ਗਏ ਨਾ ਕਿ ਜਿੱਧਰ ਦਾ ਲੱਗਦਾ ਜਿੱਥੇ ਸੂਤ ਆ ਉੱਥੇ ਨਹੀਂ। ਭਗਵੰਤ ਮਾਨ ਨਾਲ ਚਾਹੇ ਮੁੱਖ ਮੰਤਰੀ ਕੋਈ ਹੋਰ ਬਣੇ, ਉਹਦੇ ਨਾਲ ਸਾਡੇ ਲੱਖ ਮਤਭੇਦ ਹੋਣ, ਟਕਰਾਅ ਹੋਣ, ਪਰ ਕਦੇ ਵੀ ਅਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਜੇ ਕੋਈ ਰਾਜਪਾਲ ਜਾਂ ਗਵਰਨਰ ਸਾਡੀ ਪੰਜਾਬ ਸਰਕਾਰ ਦੇ ਨਾਲ ਧੱਕਾ ਕਰਦਾ ਹੈ ਤੇ ਅਸੀਂ ਜਾ ਕੇ ਉਹਦੇ ਵਾਲੇ ਪਾਲੇ 'ਚ ਖੜ ਜਾਾਂਗੇ। ਨਹੀਂ, ਭਗਵੰਤ ਮਾਨ ਨਾਲ ਸਾਡੇ ਜਿਹੜੇ ਟਕਰਾਅ ਨੇ ਉਹ ਇਸ ਕਰਕੇ ਨੇ ਕਿ ਕਿਉਂਕਿ ਉਹ ਸਾਡੇ ਮੁੱਖ ਮੰਤਰੀ ਸਾਹਿਬ ਨੇ, ਉਹਨਾਂ ਦੀਆਂ ਨੀਤੀਆਂ ਨੂੰ ਪੜਚੋਲਣਾ, ਉਹਨਾਂ ਦੇ ਕੰਮਾਂ ਨੂੰ ਦੇਖਣਾ ਉਹ ਸਾਡਾ ਫਰਜ਼ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਰਾਜਪਾਲ ਭਗਵੰਤ ਮਾਨ ਸਰਕਾਰ ਦੀ ਬਾਂਹ ਮਰੋੜੀ ਰੱਖੇ, ਉਹਨਾਂ ਨੂੰ ਠਿੱਠ ਕਰੀ ਰੱਖੇ, ਤੰਗ ਕਰੀ ਰੱਖੇ। ਇਹ ਉਹੀ ਰਾਜਪਾਲ ਵਾ ਜਿਹੜਾ ਪਹਿਲਾਂ ਕਹਿ ਰਿਹਾ ਸੀਗਾ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਇਹ ਤੁਹਾਡਾ ਗੈਰ ਕਾਨੂੰਨੀ ਹੈ। ਹੁਣ ਜੇ 2 ਮਣੀ ਬਿੱਲਾਂ ਤੇ ਮੋਹਰ ਲੱਗ ਗਈ ਤਾਂ ਹੁਣ ਇਹਦਾ ਮਤਲਬ ਸੈਸ਼ਨ ਕਾਨੂੰਨੀ ਹੋ ਗਿਆ। ਇਹਦਾ ਮਤਲਬ ਕੀ ਹੈ ਕਿ ਜਿੰਨਾ ਚਿਰ ਸਰਕਾਰ ਕੋਈ ਉੱਚੇ ਧਿਰ ਕੋਲ ਨਹੀਂ ਜਾਂਦੀ, ਸੁਪਰੀਮ ਕੋਰਟ ਨਹੀਂ ਜਾਂਦੀ, ਉਹਨਾਂ ਚਿਰ ਤੁਸੀਂ ਆਪਣੀ ਹੱਠ ਨਹੀਂ ਛੱਡਦੇ, ਤੁਸੀਂ ਆਪਣੀ ਜ਼ਿੱਦ ਨਹੀਂ ਛੱਡਦੇ। ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਜਾਂ YouTube ਚੈਨਲ ਤੇ ਤੁਸੀਂ ਜਾ ਕੇ ਦੇਖ ਸਕਦੇ ਆ। ਅੱਜ ਤੋਂ ਤਕਰੀਬਨ ਸਵਾ ਸਾਲ ਪਹਿਲਾਂ ਇੱਕ ਰਿਪੋਰਟ ਪਾਈ ਗਈ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਇਹ ਜਿਹੜਾ ਰਾਜਪਾਲ ਹੈ ਇਹ ਰਾਜਪਾਲ ਭਗਵੰਤ ਮਾਨ ਸਰਕਾਰ ਨੂੰ ਤੰਗ ਕਰੇਗਾ। ਉਦੋਂ ਭਗਵੰਤ ਮਾਨ ਸਰਕਾਰ ਦੇ ਕਈ ਕੰਮਾਂ ਦੀ ਆਲੋਚਨਾ ਨਹੀਂ ਸੀ ਹੋਈ, ਨਾ ਹੀ ਉਦੋਂ ਜਿਹੜਾ 92-97 ਏਕੜ ਵਾਲਾ ਜ਼ਮੀਨ ਦਾ ਰੌਲਾ ਪਿਆ ਇਹ ਪਿਆ ਸੀ, ਨਾ ਹੀ ਉਦੋਂ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਹੋਈ ਸੀ, ਨਾ ਹੀ ਉਦੋਂ ਹੋਰ ਮਾਣੂਕੇ ਵਾਲੀ ਕੋਠੀ ਦਾ ਰੌਲਾ ਪਿਆ ਸੀ। ਉਦੋਂ ਬਥੇਰੇ ਪੰਜਾਬ ਸਰਕਾਰ ਦੇ ਪੱਖ ਦੇ ਵਿੱਚ ਨੁਕਤੇ ਸਨ, ਪਰ ਕਿਉਂਕਿ ਭਾਜਪਾ ਜੋ ਫੈਡਰਲਿਜ਼ਮ ਸੰਘੀ ਢਾਂਚੇ ਦੀ ਬਾਬਤ ਜੋ ਰਾਹ ਅਖਤਿਆਰ ਕਰੀ ਬੈਠੀ ਹੈ, ਰਾਜਪਾਲ ਸਾਹਿਬ ਜਿਹੜੇ ਪਿਛਲੇ ਸੂਬਿਆਂ ਦੇ ਵਿੱਚ ਆਏ ਨੇ ਉੱਥੇ ਉਹਨਾਂ ਨੇ ਕੀ ਕੁਛ ਕੀਤਾ, ਬਣਵਾਰੀ ਲਾਲ ਪ੍ਰੋਹਤ ਜੀ ਨੇ, ਉਹਨਾਂ ਕਰਕੇ ਪਤਾ ਲੱਗਦਾ ਸੀਗਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਠਿੱਠ ਤੰਗ ਪਰੇਸ਼ਾਨ ਕਰਨਗੇ। ਹਾਂ, ਕੁਝ ਪੱਖਾਂ ਦੇ ਵਿੱਚ, ਕੁਝ ਮਾਮਲਿਆਂ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਵੀ ਕਈ ਵਾਰੀ ਹੋਛੇ ਵਗ ਗਏ, ਜਿੱਥੇ ਉਹ ਕਹਿੰਦੇ ਸੀਗੇ ਕਿ ਮੈਂ 3 ਕਰੋੜ ਲੋਕਾਂ ਨੂੰ ਜਵਾਬਦੇਹ ਹਾਂ। ਬਿਲਕੁਲ ਮੁੱਖ ਮੰਤਰੀ ਸਾਹਿਬ ਤੁਸੀਂ 3 ਕਰੋੜ ਲੋਕਾਂ ਨੂੰ ਜਵਾਬਦੇਹ ਹੈ, ਪਰ ਜਿਹੜਾ ਤੁਸੀਂ ਮੈਂ ਪੰਜਾਬ ਬੋਲਦਾ ਬਹਿਸ ਕੀਤੀ ਹੈ ਕਿ ਇਹ 3 ਕਰੋੜ ਲੋਕਾਂ ਨੂੰ ਦੇ ਵਾਲੀ ਕੀਤੀ ਹੈ। ਤੁਸੀਂ 3 ਕਰੋੜ ਲੋਕਾਂ ਨੂੰ ਜਵਾਬਦੇਹ ਤਾਂ ਹੈਗੇ ਆ, ਪਰ ਸੰਵਿਧਾਨਕ ਤੌਰ ਤੇ ਤੁਸੀਂ ਇਹ ਜ਼ਿੱਦ ਨਹੀਂ ਕਰ ਸਕਦੇ ਕਿ ਮੈਂ ਸਿਰਫ ਉਹਨਾਂ ਨੂੰ ਹੀ ਜਵਾਬਦੇਹ ਹਾਂ। ਤੁਸੀਂ ਅਕਾਊਂਟੇਬਿਲਿਟੀ ਤੁਹਾਡੀ ਰਾਜਪਾਲ ਨੂੰ ਵੀ ਬਣਦੀ ਹੈ, ਤੇ ਰਾਜਪਾਲ ਜਿਹੜਾ ਵਾ
ਉਹ ਇਸ ਤਰ੍ਹਾਂ ਵਿਹਾਰ ਕਰਦਾ ਜਿਵੇਂ ਓਪੋਜੀਸ਼ਨ ਲੀਡਰ ਹੋਵੇ। ਰਾਜਪਾਲ ਦੇ ਬਾਰੇ ਜਦੋਂ ਤੁਸੀਂ ਸੰਵਿਧਾਨ ਪੜ੍ਹਦੇ ਆ, ਤੁਹਾਨੂੰ ਇਹ ਕਿਹਾ ਜਾਂਦਾ ਕਿ ਹੀ ਇਜ਼ ਬਾਊਂਡ ਵਿਦ ਦਾ ਕਾਉਂਸਲ ਆਫ ਮਿਨਿਸਟਰਸ। ਕਾਉਂਸਲ ਆਫ ਮਿਨਿਸਟਰਸ ਕਿਹੜੀ ਆ? ਸਰਕਾਰ ਦੀ ਕੈਬਨਿਟ ਹੈ। ਸਰਕਾਰ ਦੀ ਕੈਬਨਿਟ ਦਾ ਮੁਖੀ ਕੌਣ ਹੈ? ਮੁੱਖ ਮੰਤਰੀ। ਵਿਰੋਧੀ ਧਿਰ ਦਾ ਮਾਫ਼ ਕਰਨਾ, ਵਿਧਾਇਕ ਦਲ। ਵਿਧਾਇਕ ਦਲ ਦੇ ਵਿੱਚੋਂ ਹੀ ਮਿਨਿਸਟਰਸ ਆਫ ਕਾਉਂਸਲ ਆਉਂਦੀ ਹੈ, ਕਾਉਂਸਲ ਆਫ ਮਿਨਿਸਟਰਸ ਆਉਂਦੀ ਹੈ। ਤੇ ਕਾਉਂਸਲ ਆਫ ਮਿਨਿਸਟਰਸ ਦਾ ਜਿਹੜਾ ਚਲਾ ਰਿਹਾ, ਜਿਹੜਾ ਉਹਨੂੰ ਡਰਾਈਵ ਕਰ ਰਿਹਾ, ਉਹ ਕੌਣ ਹੈ? ਮੁੱਖ ਮੰਤਰੀ। ਇਹਦਾ ਮਤਲਬ ਇਹ ਹੈ ਕਿ ਰਾਜਪਾਲ ਬਾਉਂਡ ਹੈ ਸਰਕਾਰ ਦੇ ਨਾਲ। ਉਹ ਸਰਕਾਰ ਨੂੰ ਆਪਣੀਆਂ ਰਾਇ ਮਸ਼ਵਰੇ ਤਾਂ ਦੇ ਸਕਦਾ ਹੈ, ਪਰ ਸਰਕਾਰ ਨੂੰ ਕਈ ਮਾਮਲਿਆਂ ਦੇ ਵਿੱਚ ਡਾਇਰੈਕਸ਼ਨ ਨਹੀਂ ਜਾਰੀ ਕਰ ਸਕਦਾ। ਇਹ ਹੈ ਡੈਫੀਨੇਸ਼ਨ ਕਿ ਸੀਐਮ ਤੇ ਨਾਲ ਜਿਹੜਾ ਗਵਰਨਰ ਹੈ ਤੇ ਜਿਹੜੀ ਕਾਉਂਸਲ ਆਫ ਮਿਨਿਸਟਰਸ ਹੈ, ਉਹ ਕੀ ਹੈ। ਪਰ ਇੱਥੇ ਕੀ ਦੇਖਦੇ ਹਾਂ ਆਪਾਂ? ਇੱਥੇ ਰਾਜਪਾਲ ਸਾਹਿਬ ਤੀਜੇ ਚੌਥੇ ਦਿਨ ਕੱਢ ਲਿਆਉਂਦੇ ਪੱਤਰ। ਠੀਕ ਹੈ, ਜਿਹੜੇ ਪੱਤਰ ਉਹਨਾਂ ਦੇ ਜਾਇਜ਼ ਨੇ, ਵਾਜਬ ਨੇ, ਅਸੀਂ ਉੱਥੇ ਕਹਿੰਦੇ ਹਾਂ ਕਿ ਇਹ ਵਾਜਬ ਹੈ। ਇੱਥੇ ਸਰਕਾਰ ਅਕਾਊਂਟੇਬਲ ਹੈ, ਸਰਕਾਰ ਆਪਣੀ ਅਕਾਊਂਟੇਬਿਲਿਟੀ ਤੋਂ ਨਾ ਭੱਜੇ। ਪਰ ਇਹ ਕੀ ਗੱਲ ਹੋਈ ਕਿ ਜਦੋਂ ਪੰਜਾਬ ਸਰਕਾਰ, ਮਾਨ ਸਰਕਾਰ ਸੁਪਰੀਮ ਕੋਰਟ ਚਲੀ ਗਈ, ਤੁਸੀਂ ਚੱਕ ਕੇ ਤਿੰਨਾਂ ਚੋਂ ਦੋਵਾਂ ਨੂੰ ਮਨਜ਼ੂਰੀ ਦੇਤੀ, ਤੇ ਮਨਜ਼ੂਰੀ ਦੇ ਦਿੱਤੇ, ਵਿਧਾਨ ਸਭਾ ਦਾ ਸੈਸ਼ਨ ਕਾਨੂੰਨੀ ਹੋ ਗਿਆ। ਤੇ ਪਹਿਲਾਂ ਤੁਸੀਂ ਉਸੇ ਨੂੰ ਗੈਰ ਕਾਨੂੰਨੀ ਕਹੀ ਗਏ। ਫਿਰ ਤੁਸੀਂ ਪਹਿਲਾਂ ਗਲਤ ਸੀਗੇ ਤੇ ਤੁਸੀਂ ਹੁਣ ਗਲਤ ਹੋ, ਜਾਂ ਤੁਸੀਂ ਪਹਿਲਾਂ ਸਹੀ ਸੀਗੇ ਕਿ ਹੁਣ ਸਹੀ ਹੋ। ਇੱਥੋਂ ਪਤਾ ਲੱਗਦਾ ਕਿ ਸਾਡੀ ਜਿਹੜੀ ਚੁਣੀ ਹੋਈ ਸਰਕਾਰ ਆ, ਜਿਹੜੀ 92 ਵਿਧਾਇਕਾਂ ਦੇ ਨਾਲ ਚੁਣੀ ਹੋਈ ਆ, ਔਰ ਭਾਵੇਂ ਵਿਧਾਇਕ ਉਹਨਾਂ ਕੋਲੇ 60 ਹੀ ਹੋਣ, ਬਹੁਮਤ ਵਾਸਤੇ 59 ਚਾਹੀਦੇ ਆ, ਭਾਵੇਂ 60 ਹੋਣ ਭਾਵੇਂ 92 ਹੋਣ, ਫਰਕ ਨਹੀਂ ਪੈਂਦਾ। ਪਰ ਉਸ ਸਰਕਾਰ ਦੇ ਵਿੱਚ ਪੰਜਾਬੀਆਂ ਦੀ ਨਿਹਚਾ ਵਾ। ਉਹ ਸਰਕਾਰ ਨੂੰ ਪੰਜਾਬੀਆਂ ਨੇ ਚੁਣਿਆ 5 ਸਾਲਾਂ ਵਾਸਤੇ। ਤੇ ਜੇਕਰ ਉਸ ਸਰਕਾਰ ਨੂੰ ਕੋਈ ਠਿੱਠ ਕਰੂਗਾ, ਤੁਹਾਨੂੰ ਯਾਦ ਹੋਣਾ ਇਹ ਕਹਿੰਦੇ ਸੀ ਮੈਂ ਜੀ 56 ਧਾਰਾ 56 ਦੀ ਵਰਤੋਂ ਕਰਕੇ ਤੇ ਮੈਂ ਰਾਸ਼ਟਰਪਤੀ ਰਾਜ ਲਾ ਦੂੰਗਾ। ਤੁਹਾਨੂੰ ਹਰਿਆਣਾ ਨਹੀਂ ਦੀਂਦਾ ਜਿੱਥੇ ਇੰਨਾ ਕੁਛ ਹੋਇਆ ਵਾ, ਜਿੱਥੇ ਨੂੰਹ ਦੇ ਵਿੱਚ ਹਿੰਸਾ ਹੋਈ ਹੈ, ਜਿੱਥੇ ਦੋ ਫਿਰਕਿਆਂ ਦੇ ਵਿੱਚ ਟਕਰਾਅ ਹੋਇਆ ਵਾ। ਅਸੀਂ ਉਹਨਾਂ ਫਿਰਕਿਆਂ ਦਾ ਨਾਂ ਨਹੀਂ ਲੈਣਾ ਚਾਹੁੰਦੇ, ਕਿਉਂਕਿ ਨਾਂ ਲੈਣ ਦੇ ਨਾਲ ਹੀ ਚੀਜ਼ਾਂ ਵੱਧਦੀਆਂ ਵਾ। ਔਰ ਇਹ ਤੁਹਾਡੀ ਮੋਰਲ ਡਿਊਟੀ ਬਣਦੀ ਹੈ ਕਿ ਜਦੋਂ ਤੁਹਾਡੇ ਮੁਆਸ਼ਰੇ ਦੇ ਵਿੱਚ, ਤੁਹਾਡੇ ਸਮਾਜ ਦੇ ਵਿੱਚ ਦੋ ਫਿਰਕਿਆਂ ਦਾ ਟਕਰਾਅ ਵਾ, ਤੁਸੀਂ ਉਹਨਾਂ ਫਿਰਕਿਆਂ ਦੇ ਨਾਂ ਲੈ ਕੇ ਨਾ ਸੰਬੋਧਿਤ ਕਰੋ, ਕਿਉਂਕਿ ਇਹ ਤੁਹਾਡਾ ਕੰਮ ਇਹਨਾਂ ਚੀਜ਼ਾਂ ਨੂੰ ਰੋਕਣਾ ਹੁੰਦਾ, ਨਾ ਕਿ ਹੋਰ ਹੱਲਾਸ਼ੇਰੀ ਦੇਣੀ ਹੁੰਦੀ ਹੈ। ਤੇ ਉਸ ਤੋਂ ਬਾਅਦ ਤੁਹਾਨੂੰ ਮਣੀਪੁਰ ਨਹੀਂ ਦਿਖਦਾ, ਉੱਥੇ ਐਨ ਬੀਰੇਨ ਸਿੰਘ ਦੀ ਸਰਕਾਰ ਆ, ਉੱਥੇ ਲਾ ਦਿਓ ਰਾਸ਼ਟਰਪਤੀ ਰਾਜ। ਸੋ ਟੋਟਲੀ ਬਾਂਹ ਮਰੋੜਨ ਵਾਲੇ ਪਾਸੇ ਰਾਜਪਾਲ ਸਾਹਿਬ ਆਏ ਹੋਏ ਆ। ਪੰਜਾਬੀ ਬੇਸ਼ੱਕ ਭਗਵੰਤ ਮਾਨ ਨਾਲ ਸਹਿਮਤ ਹੋਣ ਜਾਂ ਨਾ ਹੋਣ, ਅਸੀਂ ਵੀ ਬੇਸ਼ੱਕ ਹੋਈਏ ਜਾਂ ਨਾ ਹੋਈਏ, ਉਹ ਇੱਕ ਵੱਖਰੀ ਗੱਲ ਹੈ। ਪਰ ਇਸ ਤਰ੍ਹਾਂ ਦੀ ਇਹ ਜਿਹੜੀ ਗੱਲ ਹੈ, ਇਹ ਨਹੀਂ ਹੋਣੀ ਚਾਹੀਦੀ। ਇਹਦੀ ਨਾ ਅਸੀਂ ਮੁਖਾਲਫਤ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ। ਸਰਕਾਰਾਂ ਦੀਆਂ ਬਾਂਹ ਮਰੋੜਨਾ ਰਾਜਪਾਲ ਦਾ ਕੰਮ ਨਹੀਂ ਹੈ, ਉਹਨਾਂ ਦੇ ਨਾਲ ਕੰਮ ਕਰ ਸਕਦਾ ਵਾ। ਇਹ ਫਿਰ ਜੇ ਅਸੀਂ ਇਸ ਤਰ੍ਹਾਂ ਕਹਿ ਦਾਂਗੇ ਕਿ ਠੀਕ ਹੈ ਜੀ, ਅਸੀਂ ਮਾਨ ਸਾਹਿਬ ਤਾਂ ਐਂ ਕਰ ਰਹੇ ਆ, ਰਾਜਪਾਲ ਸਾਹਿਬ ਤਾਂ ਠੀਕ ਹੈ ਜੀ, ਇਹ ਤਾਂ ਇਹ ਕਰੀ ਜਾਂਦੇ ਆ, ਫਿਰ ਅਸੀਂ ਫੈਡਰਲਿਜ਼ਮ ਦੀ ਭਾਵਨਾ ਦੇ ਉਲਟ ਜਾ ਰਹੇ ਹਾਂ। ਜਿਹੜਾ ਗਲਤ ਆ ਉਹ ਗਲਤ ਆ, ਭਾਵੇਂ ਮੂਰਲੀ ਧਿਰ ਵਾਲਾ ਠੀਕ ਆ, ਉਹ ਘੱਟ ਜਾਂ ਸਹੀ ਹੋ ਸਕਦਾ, ਪਰ ਉਹ ਇੱਕ ਅਲੱਗ ਪਰਿਪੇਖ ਦੇ ਵਿੱਚ, ਉਹ ਇੱਕ ਸਿਆਸੀ ਚਰਚਾ ਹੋ ਸਕਦੀ ਹੈ ਕਿ ਉਹਨਾਂ ਦੀ ਜਿਹੜੀ ਉਹਨਾਂ ਦੀ ਭਰੋਸੇਯੋਗਤਾ ਹੈ, ਜਾਂ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ, ਜਾਂ ਉਹਨਾਂ ਦਾ ਜਿਹੜਾ ਕੰਮਕਾਰ ਦਾ ਤਰੀਕਾ, ਉਹ ਸਿਆਸੀ ਤੌਰ ਤੇ ਤਾਂ ਅਸੀਂ ਉਦੋਂ ਜਮਾ ਘਟਾਓ ਕਰ ਸਕਦੇ ਹਾਂ, ਦੂਜਿਆਂ ਦੇ ਨਾਲ ਤੁਲਨਾ ਕਰ ਸਕਦੇ ਹਾਂ। ਪਰ ਜਦੋਂ ਸੰਵਿਧਾਨਿਕ ਤੌਰ ਤੇ ਕੋਈ ਸੰਕਟ ਖੜਦਾ, ਸੰਵਿਧਾਨਿਕ ਤੌਰ ਤੇ ਰਾਜਪਾਲ ਵਰਸਸ ਸੀਐਮ ਹੁੰਦਾ, ਤਾਂ ਉਦੋਂ ਅਸੀਂ ਫੈਡਰਲਿਜ਼ਮ ਦੀ ਜੋ ਭਾਵਨਾ, ਜੋ ਸੰਘੀ ਢਾਂਚੇ ਦੀ ਭਾਵਨਾ, ਜਿਹੜੀ ਕਿ ਅਲਾਓ ਨਹੀਂ ਕਰਦੀ ਜਿੰਨਾ ਇਹ ਕਰ ਰਹੇ ਆ, ਉਹ ਸਾਨੂੰ ਫਿਰ ਉੱਥੇ ਖੜਨਾ ਪਊਗਾ। ਔਰ ਇਹ ਹੋਣਾ ਚਾਹੀਦਾ ਵਾ। ਤੁਹਾਡਾ ਇੰਨਾ ਕੁ ਮਾਦਾ ਜ਼ਰੂਰ ਹੋਣਾ ਚਾਹੀਦਾ ਵਾ। ਤੁਹਾਨੂੰ ਇੰਨੀ ਕੁ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਤੁਸੀਂ ਮੁੱਖ ਮੰਤਰੀ ਸਾਹਿਬ, ਬੇਸ਼ੱਕ ਤੁਸੀਂ ਅਕਾਲੀ ਦਲ 'ਚੋਂ, ਬੇਸ਼ੱਕ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚੋਂ, ਬੇਸ਼ੱਕ ਤੁਸੀਂ ਕਾਂਗਰਸ ਦੇ ਵਿੱਚੋਂ, ਪਰ ਜਿੱਥੇ ਤੁਹਾਡੀ ਸਰਕਾਰ ਨੂੰ ਸੰਵਿਧਾਨਿਕ ਤੌਰ ਤੇ ਅੜਚਣਾਂ ਆ ਰਹੀਆਂ ਨੇ, ਅੜਚਣਾਂ ਅੜਾ ਰਹੀਆਂ ਨੇ, ਉੱਥੇ ਤੁਹਾਨੂੰ ਕਹਿਣਾ ਪਊਗਾ ਕਿ ਇਹ ਗਲਤ ਆ। ਅਸੀਂ ਕਹਿੰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਦੱਸਣ ਕਿ ਜਿਹੜੀ ਆਉਂਦੀ ਜਨਵਰੀ ਮਹੀਨੇ ਦੇ ਵਿੱਚ ਐਸਵਾਈਐਲ ਦੇ ਮਾਮਲੇ ਦੇ ਵਿੱਚ ਜਿਹੜੀ ਪੇਸ਼ੀ ਹੈ, ਸਰਕਾਰ ਉੱਥੇ ਕੀ ਕਰੂਗੀ, ਅਸੀਂ ਕਹਿੰਦੇ ਹਾਂ। ਪਰ ਅਸੀਂ ਇਹ ਵੀ ਨਹੀਂ ਕਹਿਣ ਦਿੰਦੇ ਗਵਰਨਰ ਸਾਹਿਬ ਨੂੰ ਕਿ ਉਹ ਕਹਿ ਦੇਣ ਚੱਕ ਕੇ ਕਿ ਤੁਹਾਡਾ ਜੀ ਸੈਸ਼ਨ ਹੀ ਗੈਰ ਕਾਨੂੰਨੀ ਹੈ। ਨਹੀਂ, ਹਾਂ, ਸੈਸ਼ਨ ਕੰਮ ਉਹਦਾ ਤਰੀਕਾਕਾਰ ਗਲਤ ਹੋ ਸਕਦਾ। ਤੁਸੀਂ ਇਹ ਕਹਿ ਸਕਦੇ ਹੋ ਕਿ ਬਜਟ ਸੈਸ਼ਨ ਨੂੰ ਤੁਸੀਂ ਅੱਗੇ ਨਹੀਂ ਜਾ ਸਕਦੇ। ਇੱਥੇ ਅਸੀਂ ਜਾਇਜ਼ ਹੋ ਸਕਦੇ ਹਾਂ, ਕਿਉਂਕਿ ਬਜਟ ਨੂੰ ਤੁਸੀਂ ਸਮੇਟਣਾ ਹੁੰਦਾ ਵਾ, ਨਾਲ ਦੀ ਨਾਲ ਮੌਨਸੂਨ ਨੂੰ ਤੁਸੀਂ ਓਪਨ ਕਰਨਾ ਹੁੰਦਾ ਵਾ। ਇਸ ਤਰ੍ਹਾਂ ਦੇ ਸੈਸ਼ਨ ਹੁੰਦੇ ਨੇ ਸਰਕਾਰਾਂ ਦੇ। ਸੋ ਕੰਟੀਨਿਊਟੀ ਦੇ ਜਿਹੜਾ ਕਿੰਤੂ ਆ ਹੋ ਸਕਦਾ, ਉਹ ਵਾਜਬ ਵੀ ਹੋ ਸਕਦਾ, ਪਰ ਇਸ ਤਰੀਕੇ ਨਾਲ ਕਿ ਤੁਸੀਂ ਗੈਰ ਕਾਨੂੰਨੀ ਕਰਾਰ ਦੇ ਦੋਗੇ ਆਪਦੀ ਮਰਜ਼ੀ ਦੇ ਨਾਲ, ਕਿਉਂਕਿ ਤੁਸੀਂ ਇੱਥੇ ਤੁਹਾਡੀ ਪਾਰਟੀ ਦੀ ਸਰਕਾਰ ਨਹੀਂ ਹੈ, ਇਹ ਬਿਲਕੁਲ ਗਲਤ ਹੈ। ਸੋ ਹੁਣ
ਦੱਸਦੇ ਆ ਕਿ ਜਿਹੜੀ ਪੰਜਾਬ ਸਰਕਾਰ ਆ ਉਹਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਣੀ ਹੈ, ਉੱਥੇ ਜਿਹੜੇ ਬਕਾਇਆ ਪਏ ਬਿੱਲ ਆ ਉਹਨੂੰ ਜਿਹੜੀ ਮਨਜ਼ੂਰੀ ਦਿੱਤੇ ਜਾਣ ਦਾ ਮਸਲਾ ਪੰਜਾਬ ਸਰਕਾਰ ਚੁੱਕ ਸਕਦੀ ਆ। ਰਾਜਪਾਲ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਦੇ ਵਿੱਚ ਕਿਹਾ ਸੀਗਾ ਕਿ ਹੁਣ ਤੱਕ ਮੈਂ 27 ਦੇ ਵਿੱਚੋਂ 22 ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਹੋਈ ਆ। ਸੱਤਾਧਾਰੀ ਧਿਰ ਰਾਜਪਾਲ ਦੀ ਇਸ ਤਾਜ਼ਾ ਪ੍ਰਵਾਨਗੀ ਨੂੰ ਆਪਣੀ ਸਿਆਸੀ ਜਿੱਤ ਵਜੋਂ ਦੇਖ ਰਹੀ ਆ, ਕਿਉਂਕਿ ਪਹਿਲਾਂ ਵੀ ਜਦੋਂ ਸਰਕਾਰ ਬਜਟ ਸੈਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਪੁੱਜੀ ਸੀ ਤਾਂ ਉਦੋਂ ਵੀ ਰਾਜਪਾਲ ਨੂੰ ਪਿੱਛੇ ਹਟਣਾ ਪਿਆ ਸੀ। ਪਤਾ ਲੱਗਿਆ ਕਿ ਹੁਣ ਮਨੀ ਬਿੱਲਾਂ ਨੂੰ ਵਿਧਾਨ ਸਭਾ ਦੇ ਵਿੱਚ ਲਿਜਾਣ ਦਾ ਰਾਹ ਪੱਧਰਾ ਹੋ ਗਿਆ। ਜ਼ਿਕਰਯੋਗ ਹੈ ਕਿ ਸੋਧਿਆ ਜੀਐਸਟੀ ਐਕਟ 1 ਅਕਤੂਬਰ 2023 ਤੋਂ ਲਾਗੂ ਹੋਣਾ, ਜਿਸ ਦੇ ਤਹਿਤ ਸਰਕਾਰ ਆਨਲਾਈਨ ਗੇਮਿੰਗ ਤੇ 28% ਜੀਐਸਟੀ ਲਗਾਉਣ ਦਾ ਅਧਿਕਾਰ ਸਰਕਾਰ ਨੂੰ ਮਿਲ ਜਾਣਾ। ਔਰ ਜਿਹੜੀ ਇਹ ਜੀਐਸਟੀ ਹੈ ਇਹ ਵੀ ਫੈਡਰਲਿਜ਼ਮ ਦੀ ਭਾਵਨਾ ਦੇ ਬਿਲਕੁਲ ਉਲਟ ਹੈ। ਹੁਣ ਕੀ ਹਰ ਮਾਮਲੇ ਦੇ ਵਿੱਚ ਸਰਕਾਰ ਉੱਥੇ ਪੇਸ਼ੀਆਂ ਦੇ ਉੱਤੇ 25-30 ਲੱਖ ਰੁਪਈਆ ਲਾਵੇ, ਸੁਪਰੀਮ ਕੋਰਟ ਜਾਵੇ, ਫਿਰ ਤੁਸੀਂ ਮੰਨੋਗੇ ਕਿ ਹਾਂ ਤੁਸੀਂ ਇਹ ਸਹੀ ਕਰ ਰਹੇ ਹੋ? ਤੁਸੀਂ ਆਪਣੀ ਰਾਏ ਰੱਖ ਦਿਓ ਕਿ ਇਹ ਜਿਹੜਾ ਕੰਮ ਆ ਤੁਹਾਡਾ ਗਲਤ ਹੈ ਜਾਂ ਗਲਤ ਆ। ਤੁਸੀਂ ਇਸ ਤਰੀਕੇ ਨਾਲ ਇਹਨੂੰ ਸਹੀ ਕਰ ਸਕਦੇ ਹੋ। ਤੁਸੀਂ ਇਹ ਕਰ ਸਕਦੇ ਹੋ। ਔਰ ਅਤੀਤ ਦੇ ਵਿੱਚ ਕਿਤੇ ਵੀ ਇਸ ਤਰ੍ਹਾਂ ਦਾ ਜਿਹੜਾ ਵਿਹਾਰ ਆ ਉਹ ਸਰਕਾਰਾਂ ਦਾ ਰਾਜਪਾਲਾਂ ਦੇ ਨਾਲ ਨਹੀਂ ਰਿਹਾ। ਤਾਮਿਲਨਾਡੂ ਦੇ ਬਾਰੇ ਜਦੋਂ ਤੁਸੀਂ ਚਰਚਾ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਰਾਜਪਾਲ ਕਿਸ ਤਰੀਕੇ ਨਾਲ ਸਰਕਾਰ ਨੂੰ ਤੰਗ ਪਰੇਸ਼ਾਨ ਕਰਦਾ। ਜਦੋਂ ਤੁਸੀਂ ਪੱਛਮੀ ਬੰਗਾਲ 'ਚ ਜਾਓਗੇ, ਧਨਖੜ ਸਾਹਿਬ ਜਿਹੜੇ ਕਿ ਉੱਥੇ ਇੱਟ ਖੜੀਕਾ ਰੱਖਦੇ ਰਹੇ ਮਮਤਾ ਬੈਨਰਜੀ ਦੇ ਨਾਲ, ਤੇ ਹੁਣ ਉਹਨਾਂ ਨੂੰ ਉਪ ਰਾਸ਼ਟਰਪਤੀ ਬਣਾ ਦਿੱਤਾ ਗਿਆ। ਸੋ ਜੇਕਰ ਇਨਾਮ ਮਿਲਣਗੇ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਪ ਰਾਸ਼ਟਰਪਤੀ ਕੌਣ ਨਹੀਂ ਬਣਨਾ ਚਾਹੁੰਦਾ। ਫਿਰ ਤਾਂ ਸਾਰੇ ਇਸ ਰਾਹ ਪੈ ਜਾਣਗੇ ਨਾ। ਮਾਫ਼ ਕਰਨਾ, ਸਮਾਂ ਆਪਾਂ ਜ਼ਿਆਦਾ ਲੈ ਗਏ। ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨਾ ਪੈਣਾ ਹੈ। ਗੱਲਾਂ ਹੋਰ ਵੀ ਸਨ, ਸੰਵਿਧਾਨਕ ਨੁਕਤੇ ਹੋਰ ਵੀ ਸਨ ਜਿਨ੍ਹਾਂ ਤੇ ਚਰਚਾ ਕੀਤੀ ਜਾ ਸਕਦੀ ਹੈ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਇਹਦੇ ਨਾਲ-ਨਾਲ ਯੂਐਸ ਪੋਲਿਟਿਕਸ ਤੇ ਯੂਐਸ ਇਕੋਨਮੀ ਬਾਰੇ ਬਹੁਤ ਸਾਰੀਆਂ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।